ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਸਾਂਝੀ ਸੱਥ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ 3 ਤੋਂ 4 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਆਪਾਂ ਤੁਹਾਡੇ ਲਈ ਪੇਸ਼ ਕਰਦੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਸਨੋ ਸਟੂਡੀਓਜ਼ ਤੋਂ ਸੈਨੋਜ਼ੇ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਕਰਮਵੀਰ ਸਿੰਘ ਜੀ। ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਸਾਨੂੰ ਦਰਸ਼ਕ ਦੇਖ ਰਹੇ ਨੇ, ਸਰੋਤੇ ਸੁਣ ਰਹੇ ਨੇ ਪੰਜਾਬੀ ਰੇਡੀਓ ਯੂਐਸਏ ਦੇ ਸਾਂਝੇ ਸੱਥ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ, ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਰਹਿੰਦੇ ਹਾਂ, ਚਾਹੇ ਉਹ ਆਪਣੀ ਕਮਿਊਨਿਟੀ ਦੇ ਇਸ਼ੂਜ਼ ਜਿਹੜੇ ਉਹ ਇੱਥੇ ਜੁੜੇ ਹੋਣ ਤੇ ਚਾਹੇ ਜਿਸ ਮੁਲਕ ਤੋਂ ਆਪਾਂ ਆਏ ਹਾਂ ਉਸ ਮੁਲਕ ਦੇ ਨਾਲ ਜੁੜੇ ਹੋਣ। ਅੱਜ ਦੇ ਆਪਾਂ ਹਰ ਬੁੱਧਵਾਰ ਨੂੰ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਹਾਂ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਲੈ ਕੇ, ਜਾਂ ਟਰੱਕਿੰਗ ਦੇ ਜਿਹੜੇ ਇਸ਼ੂਜ਼ ਆ, ਮੁੱਦੇ ਆ ਜਿਹੜੇ ਚੱਲ ਰਹੇ ਹੁੰਦੇ ਆ, ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹੁੰਦੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਟਰੱਕਿੰਗ ਉੱਤੇ ਝਾਤ-ਖੋਰੀ ਕਰਾਂਗੇ, ਦੇਖਾਂਗੇ ਕੀ ਮਸਲੇ ਜਿਹੜੇ ਉਹ ਚੱਲ ਰਹੇ ਆ, ਕਿਹੜੀਆਂ ਜਿਹੜੀਆਂ ਗੱਲਾਂ ਆ ਉਹ ਇਸ ਟਾਈਮ ਟਰੱਕਰਸ ਨੂੰ ਕਹਿ ਸਕਦੇ ਹਾਂ ਵੀ ਸਤਾ ਰਹੀਆਂ ਆ, ਕਿੱਦਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਦਰਪੇਸ਼ ਆ ਉਹ ਆ ਰਹੀਆਂ ਨੇ। ਸੋ ਸਰੋਤਿਓ, ਅੱਜ ਦੇ ਜਿਹੜੇ ਇਸ ਟੌਪਿਕ ਦੇ ਵਿੱਚ ਟਰੱਕਿੰਗ ਦੇ ਨਾਲ ਜੁੜੀ ਹੋਈ ਇਸ ਟਾਈਮ ਜਿਹੜੀ ਵੱਡੀ ਸਮੱਸਿਆ ਟਰੱਕਰਸ ਨੂੰ ਜੂਝਣੀ ਜਿਹੜੀ ਉਹ ਪੈ ਰਹੀ ਹੈਗੀ ਆ, ਉਹ ਹੈਗੀ ਆ ਖਾਸ ਕਰਕੇ ਪਾਰਕਿੰਗ ਦੇ ਇਸ਼ੂਜ਼ ਜਿਹੜੇ ਆ ਉਹ ਬਹੁਤ ਜ਼ਿਆਦਾ ਆ ਰਹੇ ਨੇ। ਬਹੁਤ ਸਾਰੇ ਟਰੱਕਰਸ ਜਦੋਂ ਵੀ ਆਪਾਂ ਕਈ ਥਾਵਾਂ ਦੇ ਉੱਤੇ ਜਾਂਦੇ ਆ ਜਿਹੜੀ ਲਾਈਵ ਕਵਰੇਜ ਕਰਨ ਦੇ ਲਈ, ਉੱਥੇ ਇਹ ਸ਼ਿਕਾਇਤ ਕਰਦੇ ਨੇ। ਉਹ ਕਹਿੰਦੇ ਨੇ ਵੀ ਸਾਨੂੰ ਇਹ ਜਿਹੜੀ ਸਮੱਸਿਆ ਆ ਬਹੁਤ ਵੱਡੇ ਪੱਧਰ ਦੇ ਉੱਤੇ ਦਰਪੇਸ਼ ਆ ਪਈ ਆ ਤੇ ਤੁਸੀਂ ਜ਼ਰੂਰ ਇਸ ਦੇ ਉੱਤੇ ਗੱਲਬਾਤ ਆ ਉਹ ਕਰਿਆ ਕਰੋ। ਸੋ ਅੱਜ ਆਪਾਂ ਉਸੇ ਹੀ ਮੁੱਦੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਟਰੱਕਿੰਗ ਦੇ ਵਿੱਚ, ਜਿੱਥੇ ਕਿ ਟਰੱਕਰਸ ਦੀ ਇਸ ਸ਼ਿਕਾਇਤ ਦੇ ਉੱਤੇ, ਇਸ ਇਸ਼ੂ ਦੇ ਉੱਤੇ, ਇਸ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਪ੍ਰਵੀਨ ਜੀ, ਆਖਿਆ ਜਾਂਦਾ ਹੈ ਕਿਸੇ ਵੀ ਮੁਲਕ ਦੀ ਰੀੜ੍ਹ ਦੀ ਹੱਡੀ ਟਰੱਕਿੰਗ ਹੁੰਦੀ ਆ। ਜੀ ਕੋਈ ਸਮਾਨ ਆਪਾਂ ਸਵੇਰੇ ਉੱਠ ਕੇ ਟੁੱਥਪੇਸਟ ਬਰੱਸ਼ ਦੇ ਨਾਲ ਕਰਦੇ ਆ, ਰਾਤ ਨੂੰ ਸੌਣ ਤੋਂ ਪਹਿਲਾਂ ਜੋ ਵੀ ਕਰਦੇ ਆ ਉਸ ਤੋਂ ਪਹਿਲਾਂ ਜਾਂਦੇ ਆ, ਤੇ ਜਿਸ ਬੈੱਡ ਦੇ ਉੱਤੇ ਸੌਣਾ ਆ, ਜਿਸ ਗੱਦੇ ਦੇ ਉੱਤੇ ਸੌਣਾ ਆ, ਉਹ ਤੁਹਾਡੇ ਤੱਕ ਘਰ ਤੱਕ ਪਹੁੰਚਾਇਆ ਜਾਂ ਜਿੱਥੋਂ ਤੁਸੀਂ ਲੈ ਕੇ ਆਂਦਾ ਆ, ਜੀ ਸਟੋਰ ਦੇ ਵਿੱਚੋਂ ਲੈ ਕੇ ਆਂਦਾ, ਤੇ ਜਿਹੜੀ ਗੱਡੀ ਤੇ ਲੈ ਕੇ ਆਂਦਾ, ਜਿਹੜਾ ਉਹ 'ਚ ਤੁਸੀਂ ਤੇਲ ਪਵਾਇਆ ਆ, ਉਹ ਰੀੜ੍ਹ ਦੀ ਹੱਡੀ ਕੀ ਆ? ਟਰੱਕਿੰਗ ਆ। ਉਹ ਸਾਰਾ ਹਮ, ਸਾਜੋ ਸਮਾਨ ਇੱਕ ਟਾਈਮ ਦੇ ਉੱਤੇ ਟਰੱਕਰ ਦੇ ਇਧਰ ਡਰਾਈ ਵੈਨ ਜਾਂ ਰੀਫਰ ਦੇ ਵਿੱਚ ਖਾਣ ਵਾਲੇ ਪਦਾਰਥ ਆ ਜਾਂ ਵਰਤਣ ਵਾਲੀਆਂ ਚੀਜ਼ਾਂ ਆ, ਉਹਨਾਂ ਦੇ ਉਸ ਬੈੱਡ ਦੇ ਉੱਤੇ ਜਿਹੜੇ ਆ ਕੇ ਡਰਾਈ ਵੈਨ ਜਾਂ ਰੀਫਰ ਦੇ ਵਿੱਚ ਆ ਕੇ ਸਫ਼ਰ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਤੁਹਾਡੇ ਤੱਕ ਜਿਹੜਾ ਉਹ ਪਹੁੰਚਿਆ। ਗੱਡੀ ਦੀ ਜਿਹੜੀ ਵਰਤੋਂ ਕਰਦੇ ਆ ਉਹ ਵੀ ਇੱਕ ਟਾਈਮ ਕਿਸੇ ਟਰੱਕ ਦੇ ਉੱਤੇ ਚੜ੍ਹ ਕੇ ਉਹ ਪਾਰਕਿੰਗ ਲੋਟ ਤੱਕ ਪਹੁੰਚੀ, ਤੇ ਜਿਹੜਾ ਤੇਲ ਆਪਾਂ ਉਸ ਦੇ ਵਿੱਚ ਪਾਉਂਦੇ ਆ ਉਹ ਵੀ ਜਿਹੜਾ ਟਰੱਕਰ ਨੇ ਤੇਲ ਉਸ ਗੈਸ ਸਟੇਸ਼ਨ ਤੱਕ ਪਹੁੰਚਾਇਆ ਹੁੰਦਾ ਆ। ਪਰ ਇਹ ਬੜੀ ਕਹਿ ਲਓ ਵੀ ਮਾੜੀ ਗੱਲ ਆ ਵੀ ਟਰੱਕਰਸ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਸਮਾਨ ਤਾਂ ਪਹੁੰਚਾ ਰਹੇ ਨੇ, ਪਰ ਜੀ ਉਸ ਦੇ ਦੌਰਾਨ ਉਹਨਾਂ ਨੂੰ ਕਈ ਮੁਸ਼ਕਲਾਂ ਜਿਹੜੀਆਂ ਉਹ ਸਾਹਮਣੀਆਂ ਕਰਨੀਆਂ ਪੈ ਰਹੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਜਿਹੜੀ ਪਾਰਕਿੰਗ ਦੀ ਸਮੱਸਿਆ ਉਹਨਾਂ ਨੂੰ ਬਹੁਤ ਜ਼ਿਆਦਾ ਆ ਰਹੀ ਆ। ਚਾਹੇ ਸ਼ਿਪਰ ਰਿਸੀਵਰ ਉੱਥੇ ਪਾਰਕਿੰਗ ਦੀ ਸਮੱਸਿਆ ਆ, ਜਾਂ ਜਿਹੜੇ ਟਾਊਨ ਦੇ ਵਿੱਚ, ਜਿਹੜੇ ਸ਼ਹਿਰ ਦੇ ਵਿੱਚ ਉਹਨਾਂ ਨੇ ਸਮਾਨ ਨੂੰ ਲਾਉਣਾ ਆ ਜਾਂ ਚੱਕਣਾ ਆ, ਉੱਥੇ ਜਿਹੜੀ ਪ੍ਰੋਬਲਮ ਹੈਗੀ ਆ, ਉਸ ਨੂੰ ਲੈ ਕੇ ਵੱਡੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਆ ਰਹੀਆਂ ਨੇ। ਸੋ ਤੁਸੀਂ ਵੀ ਸਰੋਤਿਓ, ਤੁਸੀਂ ਵੀ ਜਿਹੜੇ ਵੀ ਟਰੱਕਰਸ ਆ ਜਾਂ ਇਸ ਪੇਸ਼ੇ ਦੇ ਨਾਲ ਜੁੜੇ ਹੋਏ ਆ, ਉਹ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ ਵੀ ਤੁਹਾਨੂੰ ਕਿੱਥੇ-ਕਿੱਥੇ, ਕਿਹੜੀ-ਕਿਹੜੀ ਜਗ੍ਹਾ ਦੇ ਉੱਤੇ ਜਿਹੜੀਆਂ ਮੁਸ਼ਕਲਾਂ ਦਾ, ਖਾਸ ਕਰਕੇ ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਉਹ ਫੇਸ ਕਰਨੀ ਪੈ ਰਹੀ ਆ, ਪ੍ਰੋਬਲਮ ਫੇਸ ਕਰਨੀ ਪੈ ਰਹੀ ਆ, ਤੇ ਤੁਹਾਨੂੰ ਕੀ ਲੱਗਦਾ ਵੀ ਇਸ ਦਾ ਹੱਲ ਕੀ ਹੋਣਾ ਚਾਹੀਦਾ ਆ, ਕਿਸ ਪਾਸੇ ਵੱਲ ਨੂੰ ਇਹ ਗੱਲ ਜਿਹੜੀ ਉਹ ਵਧੇ। ਸੋ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408-272-52-100 ਦੇ ਉੱਤੇ। ਪ੍ਰਵੀਨ ਜੀ, ਜਦੋਂ 2020 ਦੇ ਵਿੱਚ ਕੋਵਿਡ ਨੇ ਪੂਰੀ ਦੁਨੀਆ ਨੂੰ ਕੰਮਕਾਜ ਸਾਰੇ ਠੱਪ ਕਰ ਦਿੱਤੇ, ਪਰ ਇਹ ਟਰੱਕਰ ਰੁਕੇ ਨਹੀਂ। ਇਹਨਾਂ ਹਮ, ਨੇ ਸਾਜੋ ਸਮਾਨ, ਚਾਹੇ ਟਾਇਲਟ ਪੇਪਰ ਨੂੰ ਲੈ ਕੇ ਇੱਥੇ ਮਾਰੋ ਮਾਰ ਪੈ ਰਹੀ ਹੋਵੇ, ਜਾਂ ਲੋਕਾਂ ਨੂੰ ਇਹ ਨਾ ਪਤਾ ਲੱਗ ਰਿਹਾ ਹੋਵੇ ਵੀ ਅਸੀਂ ਹੈਂਡ ਸੈਨੀਟਾਈਜ਼ਰ ਕਿੱਥੋਂ ਚੱਕਣੇ, ਫੇਸ ਮਾਸਕ ਕਿੱਥੋਂ ਲੈਣੇ ਆ, ਇਹ ਸਾਰੀਆਂ ਚੀਜ਼ਾਂ ਨੂੰ ਹਰ ਇੱਕ ਸ਼ਹਿਰ ਤੱਕ, ਲੋਕਾਂ ਦੇ ਘਰਾਂ ਤੱਕ, ਉਹਨਾਂ ਦੇ ਨਜ਼ਦੀਕੀ ਸਟੋਰਾਂ ਤੱਕ ਪਹੁੰਚਾਇਆ ਇਹਨਾਂ ਟਰੱਕਰਸ ਨੇ। ਪਰ ਇਹਨਾਂ ਦੇ ਨਾਲ ਇਹ ਜਿਹੜੀਆਂ ਮੁਸ਼ਕਲਾਂ ਆ,
ਇਹ ਬਹੁਤ ਵੱਡੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਆ। ਹੁਣ ਬਹੁਤ ਸਾਰੇ ਸ਼ਹਿਰ ਪ੍ਰਵੀਨ ਜੀ ਕੀ ਕਰ ਰਹੇ ਨੇ ਵੀ ਆਪਣੇ ਪੱਧਰ ਦੇ ਉੱਤੇ ਟਰੱਕਰਸ ਦੀ ਪਾਰਕਿੰਗ ਆਪੋ ਆਪਣੇ ਸ਼ਹਿਰਾਂ ਦੇ ਵਿੱਚੋਂ ਉਸ ਦੇ ਉੱਤੇ ਬੈਨ ਲਾ ਰਹੇ, ਉਸ ਦੇ ਉੱਤੇ ਰੋਕ ਲਾ ਰਹੇ ਆ। ਹੁਣ ਜਦੋਂ ਕੋਈ ਇੱਕ ਜਣਾ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਂਦਾ ਹੈ, ਸਮਾਨ ਲੈ ਕੇ ਜਾਂਦਾ, ਹੁਣ ਟਰੱਕਰ ਆ, ਡੌਕ ਦੇਖੋ ਉੱਥੇ ਲਿਮਿਟਿਡ ਹੁੰਦੇ ਆ। ਇਹ ਨਹੀਂ ਆ ਵੀ ਜਿਹੜਾ ਵੀ ਟਰੱਕਰ ਆਊਗਾ ਉਹਨੂੰ ਆਉਂਦਿਆਂ ਹੀ ਜਿਹੜਾ ਉਹ ਸਮੇਂ ਸਿਰ ਜਿਹੜਾ ਉਹ ਮਿਲ ਜਾਣਾ। ਕਈ ਵਾਰੀ ਤੁਸੀਂ ਰਸਤੇ 'ਚ ਲੇਟ ਵੀ ਹੋ ਜਾਂਦੇ ਆ, ਤੁਹਾਨੂੰ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਆ, ਕੋਈ ਟਰੱਕ ਦਾ ਇਸ਼ੂ ਆ ਸਕਦਾ, ਤੁਹਾਨੂੰ ਕੋਈ ਆਪਣੀ ਸਿਹਤ ਦਾ ਇਸ਼ੂ ਆ ਸਕਦਾ, ਤੁਸੀਂ ਲੇਟ ਵੀ ਹੋ ਜਾਂਦੇ, ਜਲਦੀ ਵੀ ਪਹੁੰਚ ਜਾਂਦੇ ਆ। ਪਰ ਉਸ ਦਰਮਿਆਨ ਜਦੋਂ ਤੁਸੀਂ ਉਹ ਟਿਕਾਣੇ ਦੇ ਉੱਤੇ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਓਨਾ ਚਿਰ ਤਾਂ ਇੰਤਜ਼ਾਰ ਕਰਨਾ ਹੈ, ਕਿਤੇ ਨਾ ਕਿਤੇ ਤਾਂ ਟਰੱਕ ਪਾਰਕ ਕਰਕੇ ਰੱਖਣਾ ਹੀ ਪੈਣਾ ਆ। ਚਾਹੇ ਟਰੱਕ ਨੂੰ ਟ੍ਰੇਲਰ ਦੇ ਨਾਲ ਜਾਂ ਟ੍ਰੇਲਰ ਲਾ ਕੇ ਪਾਰਕ ਕਰਨਾ, ਕਿਤੇ ਨਾ ਕਿਤੇ ਤੇ ਪਾਰਕ ਕਰਨਾ ਆ। ਉਸ ਦੇ ਦੌਰਾਨ ਵਿਚਾਰੇ ਕੀ ਕਰਨ, ਕਿੱਥੇ ਜਾਣ? ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹਨਾਂ ਨੂੰ ਪਾਰਕਿੰਗ ਕਰਨ ਤੋਂ ਰੋਕਿਆ ਜਾਂਦਾ ਆ ਵੀ ਤੁਸੀਂ ਇੱਥੇ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਸੋ ਇਹ ਬੜੀ ਵੱਡੀ ਜਿਹੜੀ ਮੁਸ਼ਕਲ ਆ ਉਸ ਦੇ ਵਿੱਚੋਂ ਲੰਘ ਰਹੇ ਆ। ਬਾਰ-ਬਾਰ ਇਸ ਮੁਸ਼ਕਲ ਦੇ ਬਾਰੇ ਸਾਨੂੰ ਫੀਡਬੈਕ ਦਿੱਤੀ ਆ ਵੀ ਤੁਸੀਂ ਇਸ ਦੇ ਉੱਤੇ ਜ਼ਰੂਰ ਟੌਪਿਕ ਲੈ ਕੇ ਆਓ ਤਾਂ ਜੋ ਇਹਨਾਂ ਸਮੱਸਿਆਵਾਂ ਦਾ ਬਾਰੇ ਜਿਹੜੇ ਜਾਣੂ ਉਹ ਸਾਰੇ ਜਾਣੇ ਹੋ ਸਕਣ। ਆਹ ਹਾਂਜੀ, ਬਿਲਕੁਲ ਰਾਜ ਜੀ, ਔਰ ਜਿਹੜੀ ਗੱਲ ਅਸਲ ਦੇ ਵਿੱਚ ਤੁਸੀਂ ਛੇੜੀ ਹੈ, ਪਰ ਮੈਂ ਇੱਥੋਂ ਸ਼ੁਰੂਆਤ ਕਰਨੀ ਚਾਹਣਾ ਵੀ ਇਹ ਕਿਸੇ ਸੁਲਝੇ ਹੋਏ ਆਰਥਿਕ ਮਾਹਰ ਨੇ ਆਖਿਆ ਸੀ। ਉਹ ਕਹਿੰਦੇ ਕਿ ਤੁਹਾਡੇ ਦੇਸ਼ ਦੀ ਇਕਨੋਮੀ ਕਿੰਨੀ ਗਰੋ ਕਰੇਗੀ ਜਾਂ ਕਿਹੋ ਜਿਹੀ ਚੱਲ ਰਹੀ ਹੈ, ਇਹਦਾ ਅੰਦਾਜ਼ਾ ਤੁਹਾਡੇ ਟਰੱਕਰਸ ਦੀ ਹਾਈਵੇ ਦੀ ਮੂਵਮੈਂਟ ਤੋਂ ਲੱਗ ਜਾਂਦਾ ਕਿ ਤੁਹਾਡੇ ਹਾਈਵੇ ਤੇ ਕਿੰਨੇ ਟਰੱਕ ਜਿਹੜੇ ਮੂਵ ਕਰ ਰਹੇ ਆ। ਤੇ ਇੱਥੋਂ ਤੁਹਾਡੀ ਦੇਸ਼ ਦੀ, ਸਟੇਟ ਦੀ, ਸਿਟੀ ਦੀ ਆਰਥਿਕਤਾ ਦੇ ਬਾਰੇ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ। ਪਰ ਮੈਂ ਇੱਕ ਹੋਰ ਥੋੜੀ ਜਿਹੀ ਗੱਲਬਾਤ ਨੂੰ ਆਪਾਂ ਗੰਭੀਰਤਾ ਵੱਲ ਤਾਂ ਆਪੇ ਹੀ ਚਲੀ ਜਾਣੀ ਹੈ ਗੱਲਬਾਤ, ਪਰ ਮੈਂ ਥੋੜੇ ਜਿਹੇ ਲਾਈਟ ਮੋਡ ਤੋਂ ਗੱਲਬਾਤ ਦੀ ਸ਼ੁਰੂਆਤ ਕਰਨੀ ਚਾਹਣਾ ਵੀ ਆਪਾਂ ਅਕਸਰ ਹੀ ਜਦੋਂ ਚਰਚਾ ਕਰਦੇ ਆ ਨਾ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਖਬਰਾਂ ਦੀ ਬਾਰੇ, ਜੀ। ਤਾਂ ਮੈਨੂੰ ਲੱਗਦਾ ਵੀ ਪੰਜਾਬੀ ਰੇਡੀਓ ਯੂਐਸਏ ਜਿਹੜੇ ਸਾਡੇ ਟਰੱਕਰ ਭਰਾ ਨੇ ਉਹਨਾਂ ਦੇ ਜਿਹੜੀ ਲਿਸਟ ਆ, ਕ੍ਰਿਟਿਕ ਲਿਸਟ, ਉਹਨਾਂ ਦੇ ਵਿੱਚ ਸ਼ਾਇਦ ਅਸੀਂ ਪਹਿਲੇ ਨੰਬਰ ਤੇ ਹੋਵਾਂਗੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦੇ ਲਈ ਬੈਠੇ ਹਾਂ, ਪਰ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਮੀਡੀਆ ਦਾ ਕੰਮ ਖਬਰਾਂ ਨੂੰ ਕਵਰ ਕਰਨਾ ਹੁੰਦਾ। ਫਿਰ ਖਬਰ ਉਹ ਚਾਹੇ ਤੁਹਾਡੇ ਹਿੱਤ ਨਾਲ ਜੁੜੀ ਹੋਵੇ, ਚਾਹੇ ਤੁਹਾਡੀ ਪਾਲਿਸੀ ਨਾਲ ਜੁੜੀ ਹੋਵੇ, ਤਾਂ ਚਾਹੇ ਤੁਹਾਡੀ ਇੰਡਸਟਰੀ 'ਚ ਕੁਝ ਇਹੋ ਜਿਹੀ ਨੈਗੇਟਿਵਿਟੀਜ਼ ਨਾਲ ਜੁੜੀ ਹੋਵੇ, ਜਿਹਦੇ ਬਾਰੇ ਲੋਕ ਘੱਟ ਗੱਲ ਕਰਦੇ ਨੇ ਜਾਂ ਗੱਲ ਕਰਨ ਤੋਂ ਡਰਦੇ ਨੇ, ਤਾਂ ਉਦੋਂ ਫਿਰ ਤੁਹਾਨੂੰ ਗੱਲ ਕਰਨੀ ਪੈਂਦੀ ਹੈ। ਤਾਂ ਫਿਰ ਇਸ ਕਰਕੇ ਸ਼ਾਇਦ ਕਈ ਵਾਰੀ ਸਾਡੇ ਭਰਾਵਾਂ ਨੂੰ ਲੱਗਦਾ ਕਿ ਯਾਰ ਇਹ ਗੱਲ ਜਿਹੜੀ ਹੈ ਨਹੀਂ ਸੀ ਹੋਣੀ ਚਾਹੀਦੀ। ਪਰ ਅਸੀਂ ਹਮੇਸ਼ਾ ਤੁਹਾਡੇ ਨਾਲ ਇਸ ਗੱਲ ਤੇ ਵਾਅਦੇ ਤੇ ਵੀ ਖੜੇ ਹਾਂ ਵੀ ਜਿੱਥੇ ਕਿਤੇ ਵੀ ਇਸ ਕਾਰੋਬਾਰ ਦੇ ਹਿੱਤ ਦੀ ਗੱਲ ਆਏਗੀ, ਜਿੱਥੇ ਕਿਤੇ ਵੀ ਕਿਸੇ ਨੂੰ ਸਰਕਾਰ ਦੀ ਪਾਲਿਸੀ ਦਾ ਨਿਰੀਖਣ ਕਰਨਾ ਪਵੇ ਜਾਂ ਸੋਸ਼ਲ ਸਾਈਟਾਂ ਤੇ ਜਾਂ ਆਮ ਸਾਡੇ ਸਮਾਜਿਕ ਜੀਵਨ ਦੇ ਵਿੱਚ ਸਾਨੂੰ ਕਿਸੇ ਵੀ ਤੁਹਾਡਾ ਸੁਨੇਹਾ ਕਿਤੇ ਵੀ ਰੱਖਣਾ ਪਿਆ, ਅਸੀਂ ਬੇਬਾਕੀ ਦੇ ਨਾਲ ਉੱਥੇ ਟਾਈਮ ਨਹੀਂ ਦੇਖਾਂਗੇ ਅਸੀਂ ਕਿ ਰਾਤ ਨੂੰ ਆਏ 12 ਵਜੇ ਹੈ ਜਾਂ 1.5 ਘੰਟਾ ਹੋ ਗਿਆ, 2 ਘੰਟੇ ਹੋ ਗਿਆ। ਅਸੀਂ ਬੜੀ ਬੇਬਾਕੀ ਦੇ ਨਾਲ ਜਿਹੜਾ ਤੁਹਾਨੂੰ ਉਸ ਚੀਜ਼ ਨੂੰ ਕਵਰ ਕਰਾਂਗੇ। ਔਰ ਤੁਸੀਂ ਦੇਖਿਆ ਪੰਜਾਬੀ ਰੇਡੀਓ ਯੂਐਸਏ ਨਾਲ ਤੁਸੀਂ ਜੁੜ ਕੇ ਦੇਖਿਆ ਕਿ ਕਿਵੇਂ ਅਸੀਂ ਇਹਨਾਂ ਚੀਜ਼ਾਂ ਨੂੰ ਤਵੱਜੋ ਦੇ ਆਧਾਰ ਤੇ ਕਰਦੇ ਹਾਂ। ਤਾਂ ਸਮੱਸਿਆ ਬਹੁਤ ਵੱਡੀ ਹੈ ਜੀ। ਬਿਲਕੁਲ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਕਿ ਜਦੋਂ ਆਪਾਂ ਜੁੜਦੇ ਹਾਂ, ਮੋਸਟਲੀ ਜਦੋਂ ਕਿਤੇ ਵੀ ਇਕੱਠਾਂ ਦੇ ਵਿੱਚ ਜੁੜੀਦਾ ਹੈ, ਉੱਥੇ ਭਰਾ ਮਿਲਦੇ ਨੇ। ਪੰਜਾਬੀ ਰੇਡੀਓ ਯੂਐਸਏ ਦੇ ਕਈ ਵਾਰੀ ਬੂਥ ਤੇ ਵੀ ਇਹ ਚਰਚਾ ਹੁੰਦੀ ਹੈ ਜਦੋਂ ਭਰਾ ਆਉਂਦੇ ਨੇ ਕਿ ਯਾਰ ਹੋਰ ਠੀਕ ਆ, ਕਾਰੋਬਾਰ ਸਹੀ ਆ, ਗੈਸ ਦੇ ਰੇਟ, ਤੇਲ ਦੇ ਰੇਟ ਵੱਧਦੇ ਘੱਟਦੇ, ਅਪਸ ਐਂਡ ਡਾਊਨਸ ਆਉਂਦੇ ਜਾਂਦੇ ਰਹਿੰਦੇ ਆ, ਮਸ਼ੀਨਰੀ ਕਈ ਵਾਰੀ ਖਰਾਬ ਕਰਦੀ ਹੈ, ਠੀਕ ਆ, ਨਵੇਂ ਲਾਅ ਆਉਂਦੇ ਨੇ, ਉਹਨਾਂ ਨਾਲ ਵੀ ਜੱਦੋ-ਜਹਿਦ ਕਰੀ ਜਾਂਦੇ ਆ। ਪਰ ਲੋਡ ਲੈ ਲਿਆ, ਲੋਡ ਚੱਕ ਲਿਆ, ਲੋਡ ਚੱਕ ਕੇ ਹੁਣ ਜਿਹੜੀ ਮੰਜ਼ਿਲ ਤੇ ਪਹੁੰਚਣਾ ਵਾ, ਉੱਥੇ ਪਹੁੰਚ ਵੀ ਗਏ। ਕਈ ਵਾਰੀ ਭੁੱਖੇ ਤੇ ਆਏ, ਕਈ ਵਾਰੀ ਮੌਸਮ ਦੀ ਮਾਰ ਵੀ ਪਈ, ਕਈ ਵਾਰੀ ਪਰਿਵਾਰਕ ਪਰੇਸ਼ਾਨੀਆਂ ਵੀ ਹੁੰਦੀਆਂ ਬੰਦੇ ਨੂੰ, ਕਈ ਵਾਰੀ ਆਪਦੀ ਸਿਹਤ ਵੀ। ਪਰ ਬਾਵਜੂਦ ਇਸ ਦੇ ਉੱਥੇ ਜਾ ਕੇ ਜੇ ਬੰਦੇ ਨੂੰ ਘੰਟਾ ਘੜੀ ਖੜਨ ਦੇ ਲਈ ਅਥਾਰਟੀ, ਸਿਟੀ, ਟ੍ਰੈਫਿਕ ਪੁਲਿਸ ਜਾਂ ਜੋ ਵੀ ਹੈ, ਉਹ ਉੱਥੇ ਅਲਾਓ ਨਹੀਂ ਕਰਦੇ, ਤਾਂ ਬੰਦੇ ਨੂੰ ਬੜਾ ਦੁੱਖ ਲੱਗਦਾ। ਅਗਲਾ ਕਹਿੰਦਾ ਯਾਰ ਕੰਮ ਕਰ ਰਹੇ ਆ, ਕਾਰੋਬਾਰ ਕਰ ਰਹੇ ਆ, ਪਰਪਸਲੀ ਆਏ ਆ, ਕੋਈ ਵਿਹਲੇ ਨਹੀਂ ਖੜੇ। ਤਾਂ ਮੇਰੇ ਖਿਆਲ ਦੇ ਨਾਲ ਅੱਜ ਦੇ ਜਿਹੜਾ ਸ਼ੋਅ ਹੈ, ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਜਿਹੜੇ ਭਰਾ ਵਾ ਟਰੱਕ ਇੰਡਸਟਰੀ ਨਾਲ ਜੁੜੇ ਹੋਏ, ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਆਪਣਾ ਫੀਡਬੈਕ ਦਿੰਦੇ ਹੋ ਕਿ ਅਸੀਂ ਜੀ ਜਦੋਂ ਟਰੱਕਾਂ ਦੇ ਵਿੱਚ ਸੁਣੀਦਾ ਤੇ ਨਾਲ-ਨਾਲ ਲੋਡ ਲਈ ਜਾਂਦੇ ਹਾਂ, ਨਾਲ-ਨਾਲ ਸੁਣਦੇ ਜਾਂਦੇ ਹਾਂ। ਤਾਂ ਅੱਜ ਤੁਹਾਡੀ ਵਾਰੀ ਹੈ। ਅੱਜ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਅੱਜ ਅਸੀਂ ਤੁਹਾਡੀਆਂ ਗੱਲਾਂ ਵੀ ਸੁਣਾਂਗੇ ਤੇ ਉਹਦੇ ਤੇ ਆਪਾਂ ਚਰਚਾ ਵੀ ਜਿਹੜੀ ਆ ਉਹ ਕਰਦੇ ਚੱਲਾਂਗੇ। ਜੀ ਰਾਜ। ਜੀ, ਤੇ ਆਪਾਂ ਹੁਣ ਸਰੋਤਿਓ ਜਿਹੜੀਆਂ ਕਾਲਸ ਤੁਸੀਂ ਕਰ ਰਹੇ ਹੋ, ਆਪਾਂ ਤੁਹਾਡੀਆਂ ਕਾਲਸ ਵੀ ਲੈਂਦੇ ਹਾਂ। ਕਾਲ ਕਰਨ ਦੇ ਲਈ ਨੰਬਰ 408 272 5200। ਆਪਣੇ ਨਾਲ ਇਸ ਟਾਈਮ ਪ੍ਰਵੀਨ ਜੀ ਕੁਝ ਕਾਲਰ ਜੁੜੇ ਆ, ਉਹ ਵਾਰੀ-ਵਾਰੀ ਸਿਰ ਕਰਦੇ ਆ ਜੀ ਗੱਲਬਾਤ। ਸਨੀ ਗਰੇਵਾਲ ਜੀ ਜੁੜੇ ਆ। ਜੀ, ਸਤਿ ਸ਼੍ਰੀ ਸਨੀ ਅਕਾਲ ਸਨੀ ਤੁਸੀਂ ਜੀ। ਔਨ 에ਅਰ ਹੋ। ਹਾਂਜੀ ਸਨੀ।
ਪ੍ਰਵੀਨ ਜੀ ਆਵਾਜ਼ ਆ ਨਹੀਂ ਰਹੀ। ਨਹੀਂ ਯਾਰ, ਆਵਾਜ਼ ਤਾਂ ਇਧਰੋਂ ਆ ਰਹੀ ਹੈ ਜੀ। ਸਨੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਨੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਡੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਹਾਂਜੀ ਹਾਂਜੀ ਆ ਗਈ ਜੀ, ਜੀ ਠੀਕ ਹੈ ਪਹਿਲਾਂ ਜੀ। ਪਤਾ ਨਹੀਂ ਬੰਦ ਹੋ ਗਈ ਸੀ ਆਵਾਜ਼। ਜੀ ਹਾਂਜੀ ਹਾਂਜੀ ਬਾਈ ਜੀ, ਪਾਰਕਿੰਗ ਦਾ ਹੀ ਸੀਗਾ ਜੀ। ਆਪਣਾ ਦੱਸਣਾ ਸੀਗਾ ਵੀ ਜਿਵੇਂ ਹੁਣ ਐਲਏ ਨੂੰ ਹੀ ਲੈ ਲਓ। ਜਿਹੜੀ ਐਲਏ ਜਦੋਂ ਤੁਸੀਂ ਕਦੇ ਵੀ ਲੋਡ ਲਾਉਣ ਜਾਵੋ, ਉੱਥੇ ਸਿਰਫ 2 ਕੁ ਟਰੱਕ ਸਟਾਪ ਨੇ ਜੀ। ਜੀ ਤੇ ਹੂੰ ਐਲਏ ਦੇ ਵਿੱਚ ਐਸਟੀਮੇਟਡ ਕਹਿੰਦੇ ਹੁੰਦੇ ਆ ਵੀ 40-50 ਹਜ਼ਾਰ ਟਰੱਕ ਐਵਰੀ ਡੇ ਖਾਲੀ ਹੁੰਦਾ। ਹੂੰ ਠੀਕ ਹੈ। ਤੇ ਜਦੋਂ ਤੁਸੀਂ ਵੇਅਰ ਹਾਊਸਾਂ ਦੇ ਵਿੱਚ ਜਾਂਦੇ ਹੋ ਜੀ, ਜਿਵੇਂ ਹੁਣ ਮੋਸਟਲੀ ਅਪਾਇੰਟਮੈਂਟ ਹੁੰਦੀਆਂ ਨੇ ਸਵੇਰ ਦੀਆਂ, ਤੇ ਆਪਾਂ ਪਹੁੰਚ ਜਾਂਦੇ ਹਾਂ ਇੱਕ ਦਿਨ ਪਹਿਲਾਂ ਰਾਤ ਨੂੰ ਜਾਂ ਸ਼ਾਮ ਨੂੰ। ਹੂੰ ਤੇ ਉੱਥੇ ਜਾ ਕੇ ਮੁੜ ਕੇ ਤੁਹਾਨੂੰ, ਮੈਂ ਹੁਣ ਪਿਛਲੇ ਵੀਕ ਵੀ ਲੋਡ ਲਾਇਆ ਸੀਗਾ ਜੀ। ਜੀ ਉੱਥੇ ਲੋਡ ਮੈਂ 2 ਘੰਟੇ ਲੱਗ ਗਏ ਜੀ ਪਾਰਕ ਲੱਭਣ ਨੂੰ। ਜਿੱਥੇ ਜਾਇਆ ਕਰੀਏ ਨੋ ਪਾਰਕਿੰਗ, ਨੋ ਟਰੱਕ ਪਾਰਕਿੰਗ। ਜੀ ਐਂਡ ਦੇ ਹਾਰ ਕੇ ਅੱਕ ਕੇ ਜੀ ਨੋ ਟਰੱਕ ਪਾਰਕਿੰਗ ਦੇ ਸਾਈਨ ਦੇ ਕੋਲ ਹੀ ਪਾਰਕ ਲਾ ਲਿਆ। ਮੈਂ ਕਿਹਾ ਦੇਖੀ ਜਾਓ, ਹੁਣ ਟਿਕਟ ਮਿਲਦੀ ਆ ਮਿਲ ਜਾਵੇ, ਕਿਉਂਕਿ ਗੰਦੇ ਏਰੀਏ 'ਚ ਲਾਉਂਦੇ ਆ ਜੀ ਤਾਂ ਡਰ ਲੱਗਿਆ ਰਹਿੰਦਾ। ਇਹ ਨਹੀਂ ਹੈਗਾ ਵੀ ਡਰਦੇ ਆ ਵੀ ਜੇ ਹੁਣ ਮਤਲਬ ਜੇ ਕੋਈ ਗਨ ਲੈ ਕੇ ਆ ਗਿਆ ਉਹਦੇ ਮੂਹਰੇ ਤਾਂ ਕੋਈ ਜ਼ੋਰ ਨਹੀਂ ਹੁੰਦਾ ਜੀ। ਬਿਲਕੁਲ ਜੀ। ਤੇ ਰੌਬ ਹੋਇਆ ਜੀ। ਅੱਗੇ ਵੀ ਇੱਕ ਟਰੱਕਰ ਨੂੰ ਕਿਸੇ ਵੇਅਰ ਹਾਊਸ ਨੇ ਮੋੜਤਾ ਸੀਗਾ ਵਾਪਸ। ਉਹ ਅਪਾਇੰਟਮੈਂਟ ਤੋਂ 2 ਘੰਟੇ ਪਹਿਲਾਂ ਆ ਗਿਆ। ਉਹ ਕਹਿੰਦੇ ਨਹੀਂ ਤਾਂ 1 ਘੰਟੇ ਪਹਿਲਾਂ ਹੀ ਲੈ ਸਕਦੇ ਆ ਵੀ ਇੱਥੋਂ ਟਰਨ ਮਾਰ। ਤੇ ਇੱਕ ਵੇਅਰ ਹਾਊਸ ਵੀ ਕਸੂਤੇ ਜਿਹੇ ਏਰੀਏ 'ਚ ਬਣਾਉਂਦੇ ਆ ਜਿੱਥੇ ਨੇੜੇ ਤੇੜੇ ਪਾਰਕ ਨਾ ਹੋਵੇ। ਜੀ ਉਹ ਬੰਦੇ ਨੇ ਜੀ ਜਾ ਕੇ ਕਿਸੇ ਰੈਂਡਮ ਏਰੀਏ ਤੇ ਪਾਰਕ ਕਰਤਾ। ਉਹ ਕੋਈ ਬੰਦ ਗੈਸ ਸਟੇਸ਼ਨ ਸੀਗਾ ਜੀ। ਤੇ ਉਹਨੂੰ ਇੱਕ ਬੰਦਾ ਸੀਗਾ, ਕਾਲੇ ਮੂਲ ਦਾ ਬੰਦਾ ਸੀਗਾ, ਉਹਨੇ ਆ ਕੇ ਉਹਨੂੰ ਮਤਲਬ ਰੌਬ ਕਰਨ ਦੀ ਟਰਾਈ ਕੀਤੀ। ਉਹ ਕਹਿੰਦਾ ਮੇਰੇ ਕੋਲ $1 ਹੀ ਆ, ਵੀ ਮੇਰੇ ਕੋਲ ਅੱਜ ਕੈਸ਼ ਨਹੀਂ ਹੈਗਾ। ਕਹਿੰਦਾ ਤੂੰ ਝੂਠ ਬੋਲਦਾ, ਉਹਨੇ ਤੇ ਗੋਲੀ ਮਾਰਤੀ ਸਿਰ 'ਚ। ਦੇਖੋ ਦੱਸ। ਤੇ ਹੁਣ ਬਾਈ $1 ਜੀ, ਜਿਵੇਂ ਤੁਸੀਂ ਪ੍ਰਵੀਨ ਬਾਈ ਜੀ ਤੁਸੀਂ ਦੱਸਿਆ ਸੀਗਾ, ਮੈਂ ਚਲੋ ਬਾਹਲਾ ਲੰਬਾ ਨਹੀਂ ਕਰਦਾ। ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਵੀ ਸਾਰਾ ਕੁਝ ਹੋ ਜਾਂਦਾ ਜੀ। ਠੀਕ ਆ, ਰੇਟ ਵੀ ਡਾਊਨ ਨੇ, ਬੰਦਾ ਕੌੜਾ ਘੁੱਟ ਭਰ ਲੈਂਦਾ। ਪਰ ਜਦੋਂ ਤੁਹਾਨੂੰ ਸੇਫ ਪਾਰਕਿੰਗ ਨਹੀਂ ਮਿਲਦੀ, ਜਿੱਥੇ ਤੁਹਾਨੂੰ ਪਤਾ ਵੀ ਤੁਸੀਂ ਜਾ ਕੇ ਰੌਬ ਵੀ ਹੋ ਸਕਦੇ ਹੋ, ਤੇ ਤੁਸੀਂ ਸ਼ੋਲਡਰਾਂ ਤੇ ਲਾ ਕੇ ਖੜਦੇ ਹੋ, ਜਿੱਥੇ ਤੁਹਾਨੂੰ ਕੋਈ ਬਾਥਰੂਮ ਨਹੀਂ। ਹੁਣ ਚਲੋ ਬਾਥਰੂਮ ਵੀ ਬੰਦਾ ਗੱਲ ਕਰ, ਜੇ ਬਾਈ ਚਾਂਸ ਕਿਸੇ ਨੂੰ ਟਾਇਲਟ ਦਾ ਜ਼ੋਰ ਪੈ ਜਾਵੇ ਜੀ ਰਾਤ ਨੂੰ, ਸੜਕਾਂ ਤੇ ਲਾ ਕੇ ਬੰਦਾ ਕਿੱਥੇ ਜਾਊ, ਹਨਾ। ਸੋ ਸੇਫਟੀ ਵੀ ਹੈ ਜੀ ਕੋਈ। ਜੇ ਹੁਣ ਵੇਅਰ ਹਾਊਸਿਸ, ਸਾਰੇ ਟਰੱਕਰ ਅਗਰੀ ਹੋਣਗੇ, ਜੇ ਵੇਅਰ ਹਾਊਸਿਸ ਸਾਨੂੰ ਰਾਤ ਨੂੰ ਜਾ ਕੇ ਪਾਰਕ ਦੇ ਦੇਣ ਨਾ, ਤੇ ਅੱਧੀ ਸਟ੍ਰੈਸ ਸਾਡੀ, ਮਤਲਬ 50% ਸਾਡੀ ਟਰੱਕਿੰਗ ਦੀ ਸਟ੍ਰੈਸ ਤਾਂ ਇਹੀ ਮੁੱਕ ਜੂਗੀ। ਜੀ ਜੀ ਬਿਲਕੁਲ। ਸੋ ਥੈਂਕ ਯੂ ਸਨੀ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨ ਦੇ ਲਈ। ਇਹ ਦੇਖੋ ਕਿੱਡੀ ਵੱਡੀ ਪ੍ਰਵੀਨ ਉਹਨਾਂ ਨੇ ਗੱਲ ਦੱਸੀ। $1 ਬਦਲੇ ਇੱਕ ਮੁੰਡੇ ਦੇ ਸਿਰ ਦੇ ਵਿੱਚ ਗੋਲੀ ਜਿਹੜੀ ਉਹ ਮਾਰ ਦਿੱਤੀ। ਸੋ ਇਹ ਸੇਫਟੀ ਦਾ ਇਸ਼ੂ ਵੀ ਨਾਲ ਦੇ ਨਾਲ ਜਿਹੜਾ ਉਹ ਬਣ ਜਾਂਦਾ ਵੀ ਕੀ ਗੱਲ, ਟਰੱਕਰ ਦੀ ਲਾਈਫ, ਟਰੱਕਰ ਦਾ ਜਿਹੜਾ ਜੀਵਨ ਆ ਉਹ ਕੀਮਤੀ ਨਹੀਂ। ਬਾਕੀਆਂ ਦੇ ਜੇ ਜਾਨ ਕੀਮਤੀ ਹੈ, ਇਹਨਾਂ ਦੀ ਵੀ ਓਨੀ ਹੀ ਕੀਮਤੀ ਜਿਹੜੀ ਉਹ ਜਾਨ ਹੈਗੀ ਆ। ਸੋ ਇਹ ਸਰਕਾਰਾਂ ਨੂੰ ਇਸ ਦੇ ਉੱਤੇ ਕਰਨਾ ਚਾਹੀਦਾ। ਇਹ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਆ, ਚਲੋ ਬੰਦਾ ਜਿੱਦਾਂ ਇਹਨਾਂ ਨੇ ਕਿਹਾ ਆ ਪ੍ਰਵੀਨ ਵੀ, ਬੰਦਾ ਥੋੜਾ ਬਹੁਤਾ ਜਲਦੀ ਵੀ ਪਹੁੰਚ ਜਾਂਦਾ ਆ। ਜੇ ਰੈਸਟ ਏਰੀਏ ਚੱਲਦੇ ਹੋਣ, ਰੈਸਟ ਏਰੀਏ ਖੁੱਲੇ ਹੋਣ, ਤੇ ਬੰਦਾ ਉੱਥੇ ਜਾ ਸਕਦਾ, ਉੱਥੇ ਆਰਾਮ ਕਰ ਸਕਦਾ। ਪਰ ਅਫਸੋਸ ਵਾਲੀ ਗੱਲ ਆ, ਜਿਹੜੇ ਸਰਕਾਰੀ ਰੈਸਟ ਏਰੀਏ ਉਹ ਟੋਟਲੀ ਬੰਦ ਹੀ ਰਹਿੰਦੇ ਆ। ਉਹ ਚੱਲਦੇ ਹੀ ਨਹੀਂ, ਉਹਨਾਂ ਦੇ ਉੱਤੇ ਕੰਮਕਾਜ ਹੀ ਕੋਈ ਨਹੀਂ, ਜਾਂ ਕੰਸਟਰਕਸ਼ਨ ਨੂੰ ਬੰਦ ਰਹਿੰਦੇ ਆ, ਜਾਂ ਵੈਸੇ ਹੀ ਬੰਦ ਰਹਿੰਦੇ ਆ ਵੀ ਸਾਡੇ ਕੋਲ ਇੰਪਲੋਈ ਨਹੀਂ ਆ, ਸਾਡੇ ਕੋਲ ਬੰਦੇ ਨਹੀਂ ਹੈਗੇ ਇਸ ਨੂੰ ਮੇਨਟੇਨ ਕਰਨ ਦੇ ਲਈ। ਸੋ ਫਾਇਦਾ ਕੀ ਆ ਇਸ ਚੀਜ਼ ਦਾ ਵੀ ਇੱਕ ਜਿਹੜੇ ਲੋਕ ਇਕੋਨਮੀ ਚਲਾ ਰਹੇ ਆ, ਤੁਸੀਂ ਉਹਨਾਂ ਦਾ ਇੰਨਾ ਕੁ ਤਾਂ ਧਿਆਨ ਜਿਹੜਾ ਉਹ ਤੁਹਾਨੂੰ ਰੱਖਣ ਦੀ ਜ਼ਰੂਰਤ ਆ। ਅਗਲੇ ਕਾਲਰ ਵੱਲ ਵੱਧਦੇ ਆ। ਜਗਰੂਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਨੇ ਰਹੋ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਾਜਪਾਲ ਵੀਰ ਤੇ ਵੀਰ ਪਵਨ, ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ। ਤੁਸੀਂ ਅੱਜ ਹੀ ਨਹੀਂ, ਆਲਵੇਜ਼ ਤੁਸੀਂ ਮੁੱਦੇ ਟਰੱਕਿੰਗ, ਚਾਹੇ ਇੰਡਸਟਰੀ ਨਾਲ ਹੋਣ, ਚਾਹੇ ਸਾਡੇ ਹੋਰ ਪੰਜਾਬੀ ਭਾਈਚਾਰੇ ਦੇ ਮੁੱਦੇ, ਤੁਸੀਂ ਹਮੇਸ਼ਾ ਸਾਥ ਦਿੰਦੇ ਹੋ। ਜਿੱਦਾਂ ਤੁਸੀਂ ਕਿਹਾ ਪਹਿਲਾਂ, ਧੰਨਵਾਦ ਆ ਤੁਹਾਡਾ ਇਹਦੇ ਲਈ। ਜੀ ਥੈਂਕ ਯੂ। ਤੇ ਗੱਲ ਇਹ ਹੈਗੀ ਆ ਜੀ, ਦੇਖੋ ਮੁੱਦੇ ਤਾਂ ਆਪਾਂ ਵਿਚਾਰ ਲੈਂਦੇ ਆ ਬਹੁਤ ਵਾਰੀ। ਮੈਂ ਵੀ ਤੁਹਾਡੇ ਨਾਲ ਬੜੀ ਵਾਰ ਲੰਮੇ ਸਾਲ, ਕਈ ਸਾਲਾਂ ਤੋਂ ਆਪਾਂ ਸੰਘਰਸ਼ ਲੜਦੇ ਆ ਰਹੇ ਹਾਂ। ਜਦੋਂ ਆਪਾਂ ਪ੍ਰੋਟੈਸਟ ਕੀਤਾ, ਉਦੋਂ ਤੁਸੀਂ ਵੀ ਬਹੁਤ ਵੱਡੇ ਐਫਰਟ ਕੀਤੇ ਤੇ ਪੰਜਾਬੀ ਕਮਿਊਨਿਟੀ ਨੇ ਵੀ ਕਰੀ। ਜਦੋਂ ਤਾਂ ਅਸੀਂ ਪ੍ਰੋਟੈਸਟ ਕਰਕੇ ਦਿਖਾਉਣੇ ਆ ਤਾਂ ਅਸੀਂ ਬਹੁਤ ਵੱਡੇ ਕਰ ਦਿੰਦੇ ਹਾਂ। ਜਦੋਂ ਮਸਲਿਆਂ ਦਾ ਹੱਲ ਸਿਰੇ ਤੇ ਆ ਕੇ, ਅਸੀਂ ਪੂਰੀ ਅਮਰੀਕਾ ਹਲਾਤੀ ਸੀ ਸਾਡੇ ਟਰੱਕਰ ਪ੍ਰੋਟੈਸਟ ਕਰਕੇ, ਕੈਲੀਫੋਰਨੀਆ ਦੇ ਨੇ। ਉਦੋਂ ਅੱਗੇ ਅਸੀਂ ਯੂਨਾਈਟਿਡ ਹੋਣਾ ਸੀ, ਅਸੀਂ ਇਕੱਠਿਆਂ ਹੋ ਕੇ ਸਾਡਾ ਕੁਝ ਬਣਾਉਣਾ ਸੀ। ਤੇ ਉੱਥੇ ਅਸੀਂ ਬਹੁਤ ਵੱਡੀ ਮਾਰ ਖਾਧੀ, ਔਰ ਅੱਜ ਵੀ ਖਾ ਰਹੇ ਹਾਂ। ਮਸਲੇ ਤਾਂ ਮੈਂ ਹੁਣ, ਮੇਰੇ ਕੋਲੇ ਬਹੁਤ ਨੇ, ਮੈਂ ਉਹਨਾਂ ਨਾਲ ਸੰਬੰਧਿਤ ਕਰਾ ਦਿੰਦਾ। ਅਸੀਂ ਆਪਣੇ ਯੂਬਾ ਸਿਟੀ ਤੋਂ ਲੈ ਕੇ ਐਲਏ ਤੱਕ ਬੰਦੇ ਇਕੱਠੇ ਕਰੇ, ਮੀਟਿੰਗਾਂ ਕਰੀਆਂ। ਮੀਟਿੰਗਾਂ ਦੇ ਵਿੱਚ ਸਾਡੇ ਫਰੀਜਨੋ ਵਾਲੇ ਵੀ 2 ਟੀਮਾਂ ਬਣਾ ਕੇ ਖੜੇ ਹੋ ਗਏ।
ਜੇ ਇੱਕ ਟੀਮ ਮੂਹਰੇ ਆਉਂਦੀ ਆ, ਦੂਜੇ ਇਹ ਨਹੀਂ ਦੇਖਦੇ ਵੀ ਸਾਡਾ ਮਸਲੇ ਦਾ ਹੱਲ ਤਾਂ ਟਰੱਕਾਂ ਵਾਲਿਆਂ ਨੇ ਕਰਨਾ ਨਾ ਜੀ। ਸਹੀ ਆ। ਬਾਈਕਾਟ ਕਰਕੇ ਮੀਟਿੰਗਾਂ ਤੱਕ ਨਹੀਂ ਸੀ ਆਏ ਫ੍ਰੀਜਨ ਵਾਲੇ ਬੰਦੇ। ਜੀ। ਕਹਿਣ ਲਿਆ ਜੀ ਪੈਸਾ ਨਹੀਂ ਆਉਣਾ ਚਾਹੀਦਾ। ਹੁਣ ਤੁਸੀਂ ਦੱਸੋ ਵੀ ਜੇ ਅੱਜ ਪਾਰਕਿੰਗ ਦੀ ਪ੍ਰੋਬਲਮ ਆ, ਮੈਂ ਤੁਹਾਨੂੰ ਰਾਤ ਦੀ ਐਗਜ਼ਾਮਪਲ ਦਿੰਦਾ। ਮੈਂ ਚਰਚ ਬ੍ਰਦਰ ਦੇ ਲੋਡ ਚੱਕ ਰਿਹਾ ਸੀ ਸੈਂਟ ਜੌਨ ਬਟਿਸਟਾ ਸਲੀਨਸ ਕੋਲੇ ਬਾਨੋਵਾਨ ਦੇ ਬਿਲਕੁਲ ਉੱਪਰ ਉਹਨਾਂ ਦਾ ਵੀਰ ਜੀ। ਆਪ ਤਾਂ ਜੀ ਉੱਥੇ ਅੱਧਾ ਘੰਟਾ ਲੇਟ ਹੋ ਜੀ, 1 ਘੰਟਾ ਸਕੈਜੂਲ ਦਾ ਉਹਨਾਂ ਦਾ ਵਿੰਡੋ ਟਾਈਮ ਆ, ਤਾਂ ਉਹ ਸਕੈਜੂਲ ਕਹਿੰਦੇ ਆ ਦੁਬਾਰੇ ਬਣਾਓ। ਜੀ। ਪਾਰਕਿੰਗ ਉਹ ਅੰਦਰ ਕਰਨ ਨਹੀਂ ਦਿੰਦੇ, ਰੋਡ ਤੇ ਪਾਰਕਿੰਗ ਹੈ ਨਹੀਂ, ਖੇਤ ਨੇ, ਟਰੱਕ ਸਟਾਪ ਨੇੜੇ ਕੋਈ ਨਹੀਂ, 5-5 ਘੰਟੇ ਉਹ ਡੋਰ ਨਹੀਂ ਦਿੰਦੇ। ਹੁਣ ਬੰਦਾ ਕਿੱਥੇ ਜਾਵੇ? ਇਹ ਮਸਲੇ ਦਾ ਹੱਲ ਮੈਂ ਰਾਤ ਉੱਤੇ ਉਹਨਾਂ ਦੇ ਅੰਦਰੋਂ ਟਰੱਕ ਨਹੀਂ ਕੱਢਿਆ। ਮੈਂ ਕਿਹਾ ਪੁਲਿਸ ਨੂੰ ਕਾਲ ਕਰਦੇ, ਟੋਕਰਾ ਦੇ, ਮੇਰੀ ਲੌਗ ਬੁੱਕ ਨਹੀਂ ਚੱਲਦੀ। ਜੇ ਮੈਂ ਬਾਹਰ ਕਿਸੇ ਨੂੰ ਹਿੱਟ ਕਰਦਾ ਤੂੰ ਮੈਨੂੰ ਲਿਖ ਕੇ ਦੇ। ਫਿਰ ਉਹ ਬੋਲੇ ਨਹੀਂ। ਆਪਣੇ ਉੱਥੋਂ ਘੱਟੋ ਘੱਟ 10 ਪੰਜਾਬੀ ਬਾਹਰ ਕੱਢੇ ਉਹਨਾਂ ਨੇ। ਹੁਣ ਮੇਰੇ ਇੱਕ ਲਾਣੇ ਨਾਲ ਤਾਂ ਨਹੀਂ ਉਹ ਸੁਧਰਨੇ, ਉਹਨਾਂ ਨੂੰ ਸੁਧਾਰ ਲਈ ਕੋਰਟ 'ਚ ਖਿੱਚਣਾ ਪੈਣਾ ਵਾ। ਔਰ ਕੋਰਟ 'ਚ ਖਿੱਚਣ ਵਾਸਤੇ ਸਾਡੀ ਜਿਹੜੀ ਸੰਸਥਾ, ਅਸੀਂ ਕੋਈ ਪਹਿਲੀ ਗੱਲ ਤਾਂ ਦੇਖੋ ਰਮਨ ਭਾਜੀ ਉਹਨਾਂ ਨੇ ਰਲ ਕੇ ਬੰਦੇ ਲਾ ਕੇ ਬਣਾਈ ਆ ਨਾਪਤਾ ਜੀ। ਉਹ ਵੀ ਜਦੋਂ ਬਣਾਉਂਦੇ ਨਾ, ਅਸੀਂ ਕੁਝ ਕੁ ਬੰਦੇ ਮੂਹਰੇ ਹੋ ਕੇ ਚਲਾਉਂਦੇ ਆ। ਮੇਰਾ ਨਿੱਜੀ ਪਿਆਰ ਆ ਉਹਨਾਂ ਨਾਲ ਜੀ, ਹਨਾ। ਤੇ ਮੈਂ ਅੱਜ ਤਾਂ ਕਹਿਣ ਲੱਗਿਆ ਕਿ ਮੈਂ ਉਹਨਾਂ ਨੂੰ ਵੀ ਕਦੇ ਕਹੀ ਨਹੀਂ ਇਹ ਗੱਲ, ਜਦੋਂ ਅਸੀਂ ਪੂਰੀ ਪੰਜਾਬੀ ਕਮਿਊਨਿਟੀ ਨੂੰ ਲੈ ਕੇ ਕੋਈ ਚੀਜ਼ ਬਣਾਵਾਂਗੇ ਨਾ, ਸਾਨੂੰ ਉਹਦੇ ਮੈਂਬਰਸ਼ਿਪ ਦੀ ਬਹੁਤ ਲੋੜ ਆ। ਇਹਦਾ ਮਤਲਬ ਇਹ ਨਹੀਂ ਵੀ ਮੈਂ ਨਹੀਂ ਹੈਗਾ ਤਾਂ ਮੈਨੂੰ ਤਾਂ ਫੀਲ ਹੁੰਦਾ, ਨਹੀਂ। ਅਸੀਂ ਇਹੀ ਪ੍ਰੋਜੈਕਟ ਮੈਂ ਮੁੰਡਿਆਂ ਦੇ ਸਾਹਮਣੇ ਰੱਖਿਆ ਸੀ ਜਦੋਂ ਆਪਾਂ ਪ੍ਰੋਟੈਸਟ ਕੀਤਾ। ਸਰਲੁਕ ਦੇ ਵਿੱਚ ਲਾਸਟ ਮੀਟਿੰਗ ਹੋਈ ਆ, ਜਿੰਨੇ ਆਹ ਮੰਟੀਕੇ ਤੋਂ ਮੁੰਡੇ ਸੀਗੇ ਜਾਂ ਹੋਰ ਸੀ, ਜੁਬਾ ਸਿਟੀ ਤੋਂ ਸੀ, ਬੇ ਏਰੀਆ ਤੋਂ, ਸਾਡੇ ਫ੍ਰੀਜਨ ਵਾਲੇ ਆਏ ਤੱਕ ਨਹੀਂ ਸੀ ਮੀਟਿੰਗ ਤੇ। ਇਹ ਕਹਿ ਦਿੱਤਾ ਸੀ, ਕਹਿੰਦੇ ਵੀ ਜੀ ਅਸੀਂ ਇਨਵੋਲਵ ਕਿਉਂਕਿ ਉੱਥੇ ਮੂਹਰੇ ਹੋਰ ਨਾ ਕੋਈ ਲੀਡਰ ਬਣ ਜੇ, ਅਸੀਂ ਵੀ ਬਣੀ। ਇਸ ਚੀਜ਼ ਨੇ ਮਾਰ ਕੀਤੀ ਹੋਈ ਆ। ਬਾਕੀ ਵੀਰੇ ਮਸਲੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਬੜੇ ਗੰਭੀਰ ਆ। ਪਾਰਕਿੰਗ ਦੀ ਪ੍ਰੋਬਲਮ ਉਹ ਵੀਰ ਸਨੀ ਗਰੇਵਾਲ ਨੇ ਵੀ ਦੱਸ ਦਿੱਤੀ ਆ। ਵਾਲਮਾਰਟ ਅੱਜ $1500 ਫਾਈਨ ਕਰਦਾ ਜੇ ਤੁਸੀਂ ਲੇਟ ਹੋ ਜਾਓ। ਪਾਰਕਿੰਗ ਉਹਨਾਂ ਦੇ ਇੱਕ ਨਹੀਂ ਮੂਹਰੇ ਦਰਾਂ 'ਚ ਕਿਸੇ ਦੇ ਵੀ। ਬੰਦਾ ਕਿਤੇ ਦੂਰੋਂ ਆਉਣਾ ਵਾ, ਫਸ ਜਾਂਦਾ, ਉਧਰ ਲੌਗ ਬੁੱਕ ਨਹੀਂ ਚੱਲਦੀ। ਅੱਗੇ ਅਸੀਂ ਜਿੱਥੇ ਪਾਰਕਿੰਗ ਮਿਲ ਜਾਂਦੀ ਸੀ, ਲੌਗ ਬੁੱਕ ਨੂੰ ਔਨ 'ਚ ਪਾ ਕੇ ਅੰਦਰ ਅਗਲੇ ਦੇ ਜਾਣ ਮੂਵਿੰਗ ਕਰਕੇ ਕਰ ਲਈਦਾ। ਹੁਣ ਕਿੱਧਰ ਨੂੰ ਜਾਣ ਟਰੱਕਰ? ਇਹ ਬਹੁਤ ਵੱਡਾ ਮਸਲੇ ਦਾ ਹੱਲ ਹੈ। ਇਹਦੇ ਜਿੰਨਾ ਆਪਾਂ ਮਰਜ਼ੀ ਪ੍ਰੋਗਰਾਮ ਕਰੀਏ, ਦੁੱਖ ਤਾਂ ਅਸੀਂ ਬਹੁਤ ਰੋਲਾਂਗੇ। ਮੇਰੇ ਕੋਲੇ ਹਜ਼ਾਰਾਂ ਐਗਜ਼ਾਮਪਲਾਂ 2004 ਤੋਂ ਟਰੱਕ ਚਲਾਉਣ ਲੱਗੇ ਹੋਏ ਆ, ਹਨਾ। ਸੈਲ ਟਰੱਕ ਚਲਾਉਂਦੇ ਵੀ ਆ। ਪਰ ਇਹਦਾ ਮਸਲੇ ਦਾ ਜਿਹੜਾ ਹੱਲ ਆ ਨਾ, ਰਾਜਕਰਨ ਤੁਸੀਂ ਖੁਦ ਉਹਨਾਂ ਮੀਟਿੰਗਾਂ 'ਚ ਸੀ, ਤੁਸੀਂ ਪ੍ਰੋਟੈਸਟ ਦੇਖੇ ਨਹੀਂ। ਜੀ ਬਿਲਕੁਲ ਜੀ। ਕੱਖ ਦਿਖਾ ਦੇਣਾ। ਅਸੀਂ ਜਦੋਂ ਟੇਬਲ ਤੇ ਬਹਿ ਕੇ ਗੱਲ ਕਰਨ ਦੀ ਆਉਂਦੀ ਆ, ਉਦੋਂ ਸਾਡੇ ਵਿੱਚ ਇਹ ਘਾਟ ਪੈਂਦੀ ਆ, ਕੁਰਸੀ ਦੇ ਕੋਈ ਹੋਰ ਨਾ ਬਹਿ ਜਾਵੇ, ਮੈਂ ਬੈਠਾ, ਮੈਨੂੰ ਚਾਹੇ ਅਕਲ ਹੋਵੇ ਚਾਹੇ ਨਾ ਹੋਵੇ। ਜੀ, ਥੈਂਕ ਯੂ ਜਗਰੂਪ ਜੀ। ਬਿਲਕੁਲ ਜੀ, ਥੈਂਕ ਯੂ, ਮਿਹਰਬਾਨੀ ਕਾਲ ਦੇ ਲਈ, ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਨਹੀਂ ਪ੍ਰਵੀਨ, ਇਹ ਜਿਹੜਾ ਮਸਲਾ ਹੈਗਾ ਆ, ਇਹ ਆਪਾਂ ਨੂੰ ਇਕੱਲੇ ਇੱਕ ਪਾਸੇ ਨਹੀਂ, ਇਕੱਲੇ ਟਰੱਕਿੰਗ 'ਚ ਨਹੀਂ, ਹੋਰ ਵੀ ਕਈ ਥਾਵਾਂ ਤੇ ਆਪਾਂ ਨੂੰ ਸੇਮ ਮਸਲੇ ਦੇ ਜਿਹੜੀ ਉਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਆ। ਵੀ ਦੇਖੋ, ਜਦੋਂ ਕੋਈ ਸੇਵਾ ਕਰਨੀ ਹੁੰਦੀ ਨਾ ਕਮਿਊਨਿਟੀ ਦੀ, ਉਦੋਂ ਨਿਸ਼ਕਾਮ ਹੋ ਕੇ ਕਰਨੀ ਪੈਂਦੀ ਆ। ਉਹ ਤੁਹਾਨੂੰ ਬੈਕਗਰਾਊਂਡ 'ਚ ਰਹਿ ਕੇ ਕਰਨੀ ਪੈਂਦੀ ਆ। ਤੁਸੀਂ ਸੋਚੋ ਵੀ ਮੈਂ ਐਡਵਾਈਜ਼ਿੰਗ ਕਮੇਟੀ ਦੇ ਵਿੱਚ ਲੱਗ ਕੇ ਜਿਹੜਾ ਆ ਉਹ ਕੰਮ ਕਰੂੰਗਾ। ਨਾਲੇ ਜਦੋਂ ਤੁਸੀਂ ਕੋਈ ਵੀ ਸੰਸਥਾ ਚਲਾਉਣੀ ਹੈ, ਇਹ ਨਹੀਂ ਹੋ ਸਕਦਾ ਵੀ ਮਨੀ ਨਾ ਇਨਵੋਲਵ ਹੋਵੇ। ਤੁਸੀਂ ਜਦੋਂ ਲੀਗਲ ਫਾਈਟਸ, ਲੀਗਲ ਬੈਟਲਸ ਲੜਨੀਆਂ ਆ, ਉੱਥੇ ਮਨੀ ਇਨਵੋਲਵ ਹੋਣੀ ਆ। ਇਹ ਤੁਹਾਡੀ ਇਹ ਸਿਆਣਪ ਆ ਵੀ ਤੁਸੀਂ ਕਿਹੜੇ ਬੰਦੇ ਚੁਣ ਕੇ ਅੱਗੇ ਲੈ ਕੇ ਆਉਣੇ ਆ, ਜਿਹਦੇ ਤੇ ਤੁਹਾਨੂੰ ਸਾਰਿਆਂ ਨੂੰ ਭਰੋਸਾ ਹੋਵੇ। ਇਹ ਹੁਣ ਦੇਖੋ, ਇਹ ਚੀਜ਼ਾਂ ਦੇ ਵਿੱਚ ਉਤਾਰ ਚੜਾਵ ਹੁੰਦੇ। ਜੇ ਕੋਈ ਗਲਤ ਕਰ ਰਿਹਾ, ਉਹਨੂੰ ਲਾ ਕੇ ਲਾਂਭੇ ਕਰਕੇ ਦੂਜੇ ਨੂੰ ਲੈ ਕੇ ਆਓ। ਉਹ ਸ਼ਕਤੀ ਜਿਹੜੀ ਆਪਣੇ ਕੋਲ ਵੀ ਜਿਹੜੀ ਤੁਹਾਨੂੰ ਰੱਖਣੀ ਪੈਣੀ। ਜੀ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਇੰਦਰਪਾਲ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਟੋਰਾਂਟੋ ਤੋਂ ਬੋਲਦਾ ਜੀ। ਮੈਂ ਗੱਲ ਕਰਨੀ ਸੀ, ਪ੍ਰੋਬਲਮ ਤਾਂ ਪਾਰਕਿੰਗ ਦੀ ਸਾਡੇ ਵੀ ਹੈ ਇੱਥੇ ਟੋਰਾਂਟੋ ਦੇ ਵਿੱਚ। ਠੀਕ ਹੈ ਜੀ। ਨੰਬਰ 1 ਤਾਂ ਸਾਡੇ ਇੱਥੇ ਟਰੱਕ ਸਟਾਪ ਇੰਨੇ ਵੱਡੇ ਹੈ ਨਹੀਂ ਕਿ ਛੋਟੇ ਟਰੱਕ ਸਟਾਪ ਆ। ਤੇ ਨੰਬਰ 2 ਤੇ ਜਦੋਂ ਸਾਡੀ ਟਰੱਕਿੰਗ ਕੰਪਨੀਆਂ ਦੀ ਜਾਂ ਸਾਡੇ ਟਰੱਕਾਂ ਦੀ ਵੀ ਗਲਤੀ ਇਹ ਆ, ਜਿਹੜੇ ਲੋਕਲ ਬੰਦੇ ਨੇ ਨਾ, ਉਹ ਟਰੱਕ ਸਟਾਪਾਂ ਦੇ ਪਾਰਕਿੰਗ ਰੈਂਟ ਤੇ ਕਰ ਦਿੰਦੇ ਆ। ਅੱਛਾ ਜੀ, ਠੀਕ ਹੈ। ਹਾਂਜੀ, ਤੇ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਤਾਂ ਉਹਨਾਂ ਨੂੰ ਪਾਰਕਿੰਗ ਨਹੀਂ ਬਣਦੀ। ਇੱਥੇ ਮੇਰੇ ਘਰ ਦੇ ਲਾਗੇ ਇੱਥੇ ਟਰੱਕ ਸਟਾਪ ਆ, ਤੇ ਮੇਰਾ ਖਿਆਲ 20 ਤੋਂ 25 ਪਾਰਕਿੰਗ ਆ, ਤੇ ਉਹਦੇ ਵਿੱਚੋਂ 15 ਪਾਰਕਿੰਗਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਹੋਈਆਂ ਨੇ ਕਿਰਾਏ ਤੇ। ਉਹ ਜਿਹੜੇ ਕਿ ਦਿਨ ਟਾਈਮ ਲੋਕੀ ਉੱਥੇ ਕਾਰ ਖੜਾ ਜਾਂਦੇ ਆ, ਤੇ ਰਾਤ ਨੂੰ ਆਣ ਕੇ ਉੱਥੇ ਆਪਣੇ ਟਰੱਕ ਟ੍ਰੇਲਰ ਲਾ ਦਿੰਦੇ ਆ। ਠੀਕ ਹੈ।
ਰੈਦਰ ਦੈਨ ਅਸੀਂ ਕਿਸੇ ਨੂੰ ਬਲੇਮ ਕਰੀਏ, ਜਿਹੜੇ ਇੱਥੇ ਲੋਕਲ ਬੰਦੇ ਰਹਿੰਦੇ ਨੇ ਕਮ ਸੇ ਕਮ ਯਾਰ ਉਹ ਜੜਾ ਦੀ ਪਾਰਕਿੰਗ ਕਰ ਸਕਦੇ ਆ, ਜਿਹੜੇ ਕਿ ਲੋਕੀ ਬਾਹਰੋਂ ਆਉਂਦੇ ਉਹਨਾਂ ਨੂੰ ਟਰੱਕ ਦੇ ਵਿੱਚ ਪਾਰਕਿੰਗ ਇੱਥੇ ਟਰੱਕ ਸਟਾਪਾਂ ਦੇ ਮਿਲ ਸਕੇ। ਸਹੀ ਹੋਣਾ ਚਾਹੀਦਾ, ਬਿਲਕੁਲ ਜੀ। ਬਾਕੀ ਗੱਲ ਇਹ ਆ ਵੀ ਮਸਲੇ ਏਦਾਂ ਨਹੀਂ, ਮਸਲੇ ਹੱਲ ਨਹੀਂ ਹੁੰਦੇ, ਮਸਲੇ ਹੱਲ ਹੁੰਦੇ ਆ ਠੀਕ ਹੈ, ਟਾਈਮ ਲੱਗਦਾ। ਸਾਡੇ ਡੰਪ ਟਰੱਕ ਵਾਲੇ ਨੇ ਸ਼ਾਇਦ ਤੁਹਾਨੂੰ ਪਤਾ ਹੋਵੇ ਸਟ੍ਰਾਈਕ ਕੀਤੀ ਸੀ ਪਿਛਲੇ ਮਹੀਨੇ ਤੋਂ। ਇੱਕ ਮਹੀਨਾ ਪੂਰਾ ਡੰਪ ਟਰੱਕ ਚੱਲੀ। ਹੁਣ ਡੰਪ ਟਰੱਕ ਦਾ ਜਿਹੜਾ $2.5 ਲੱਖ ਦਾ ਯੂਨਿਟ ਆ ਜੀ, ਰਾਈਟ, ਜਿਹੜੀ ਕਿ ਡੰਪ ਟਰੱਕ ਦੀ ਪੇ ਸੀਗੀ ਉਹ ਸੀਗੀ $80-90, ਜਿਹੜੇ ਕਿ ਡੰਪ ਟਰੱਕਾਂ ਵਾਲੇ ਅਫੋਰਡ ਨਹੀਂ ਸੀ ਕਰ ਸਕਦੇ, ਕਿਉਂਕਿ ਡੰਪ ਟਰੱਕ ਦਾ ਜਿਹੜਾ ਕੰਮ ਆ ਵਿੰਟਰ ਨੂੰ ਬੰਦ ਹੋ ਜਾਂਦਾ ਆ। ਸਮਰ ਟਾਈਮ ਜਿਹੜਾ ਹੁੰਦਾ ਆ ਉਹ ਤੁਸੀਂ $90 ਦੇ ਨਾਲ ਅਫੋਰਡ ਨਹੀਂ ਸੀ ਕਰਦੇ। ਉਹ ਐਂਡ ਆਫ ਦਾ ਡੇ ਲੋਕਾਂ ਨੂੰ ਜਿਹੜਾ ਤੇਲ ਮਹਿੰਗਾ ਹੋ ਗਿਆ, ਲੋਕਾਂ ਨੂੰ ਜੇਬ ਚੋਂ ਪੈਸੇ ਪਾਉਣੇ ਪੈ ਗਏ। ਨਾਲੇ ਤਾਂ ਤੁਸੀਂ ਦਿਹਾੜੀ ਲਾਉਂਦੇ ਸੀ ਟਰੱਕ ਦੇ ਉੱਤੇ, ਨਾਲੇ ਤੁਸੀਂ $50 ਤੇ $100 ਆਪਣੇ ਕੋਲੋਂ ਕੰਪਨੀ ਵਾਲੇ ਨੂੰ ਦੇ ਕੇ ਆਉਂਦੇ ਸੀ। ਹੁਣ ਫੈਸਲਾ ਕੱਲ ਹੀ ਹੋਇਆ, ਹਾਲੇ ਅੜਿਆ ਬਹੁਤ ਕਰ, ਕਿਉਂਕਿ ਡੰਪ ਟਰੱਕਾਂ ਵਾਲਿਆਂ ਨੂੰ ਵੀ ਜਾਂ ਹੋਰ ਟਰੱਕਾਂ ਵਾਲਿਆਂ ਨੂੰ ਵੀ ਖੜਨਾ ਬਹੁਤ ਔਖਾ ਆ। ਹਫ਼ਤਾ 2 ਹਫ਼ਤੇ 3 ਹਫ਼ਤੇ ਇਟਸ ਵੈਰੀ ਹਾਰਡ ਸਰਵਾਈਵ ਹੁੰਦਾ। ਹੋਇਆ ਫੈਸਲਾ ਹੁਣ, ਪਹਿਲਾਂ ਸੀਗਾ ਵੀ ਮੂੰਹ ਜ਼ਬਾਨੀ ਹੁੰਦਾ ਸੀਗਾ ਵੀ $135 ਘੰਟੇ ਦੇ ਦੇਣੇ ਆ, ਪਰ ਕੋਈ ਸਾਈਨ ਕਰਕੇ ਨਹੀਂ ਸੀ ਰਾਜੀ। ਅੱਛਾ ਜੀ। ਨਾ ਤਾਂ ਕੋਈ ਕੰਪਨੀ ਵਾਲੇ ਸਾਈਨ ਕਰਕੇ ਰਾਜੀ ਸੀ, ਨਾ ਜਿਹੜੇ ਵੱਡੀਆਂ ਕੰਪਨੀਆਂ ਵਾਲੇ ਸਾਈਨ ਕਰਕੇ, ਕਿਉਂਕਿ ਵੱਡੀਆਂ ਕੰਪਨੀਆਂ ਨੇ ਆਪਣੀ ਕੁੰਡੀ ਲਾਉਣੀ ਹੁੰਦੀ ਆ ਵਿੱਚੋਂ। ਪਹਿਲਾਂ ਵੀ ਡਿਸਪੈਚ ਕੱਟ ਲੈਣੀ 7%, ਮੁੜ ਕੇ ਫਿਰ ਜੇ $90 ਨੂੰ ਘੰਟਾ ਚੱਲਦਾ ਤਾਂ ਉਹ ਤੁਹਾਨੂੰ $85 ਦੇ ਕੇ ਤਾਂ $50-60 ਉਹ ਚੋਂ ਵੀ ਖਾ ਜਾਂਦੇ ਦਿਹਾੜੀ ਦੇ। ਸੋ ਹੁਣ ਮਸਲਾ ਤੁਸੀਂ ਕਹਿੰਦੇ ਨਿਤਰਪਾਲ ਹੱਲ ਹੋ ਗਿਆ, ਮੰਨ ਗਏ ਕਿੰਨੇ ਤੇ ਮੰਨੇ ਆ ਹੁਣ? ਹੱਲ ਹੋ ਗਿਆ ਜੀ, ਹਾਂਜੀ। $135 ਘੰਟੇ ਦੇ ਜਿੱਦਾਂ ਹੋਊਗਾ ਸਾਈਨ ਕਰਤੇ, ਕੰਪਨੀਆਂ ਨੇ ਵੀ ਕਰ ਦਿੱਤੇ, ਟਰੱਕਿੰਗ ਕੰਪਨੀਆਂ ਨੇ ਵੀ ਕਰਤੇ, ਤਾਂ ਉਦੋਂ ਜਿਹੜੀਆਂ ਐਸਟੀਮੇਟ ਵਾਲੀਆਂ ਕੰਪਨੀਆਂ, ਜਿਹੜੀਆਂ ਕੰਸਟਰਕਸ਼ਨ ਕੰਪਨੀਆਂ, ਉਹਨਾਂ ਦੇ ਵੀ ਸਾਈਨ ਹੋ ਗਏ। ਹੁਣ ਮਿਨੀਮਮ ਜਿਹੜਾ ਹੈਗਾ ਆ ਉਹ $135 ਘੰਟੇ ਦੇ। ਹੁਣ ਜਿਹੜੀਆਂ ਮਿੱਟੀ ਵਾਲੀਆਂ ਜੋਬਾਂ ਆ ਤੇ ਜਿਹੜੀਆਂ ਦੂਜੀਆਂ ਆਪਣੀਆਂ ਗ੍ਰੈਵਲ ਵਾਲੀਆਂ ਜੋਬਾਂ ਜਾਂ ਰੋਡ ਵਰਕ ਹੈਗਾ ਆ ਉਹ $110 ਘੰਟੇ ਦੇ। ਜੀ ਦੇਖੋ 1500 ਮੈਂਬਰਸ਼ਿਪ, ਮੈਂ ਖਬਰ ਪੜ੍ਹ ਰਿਹਾ ਸੀ ਨਾਲ ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ, ਇਹਨਾਂ ਦੇ 1500 ਮੈਂਬਰ ਆ। ਇਹਨਾਂ ਨੇ ਚੱਕੇ ਜਾਮ ਕਰਤੇ ਤੇ ਆਪਣੀਆਂ ਮੰਗਾਂ ਜਿਹੜੀਆਂ ਉਹ ਮੰਗਵਾ ਲੀਆਂ। ਪ੍ਰੋਬਲਮ ਨਿਤਰਪਾਲ ਜੀ ਸਾਡੇ ਵਾਲੇ ਪਾਸੇ, ਇੱਧਰਲੇ ਪਾਸੇ ਥੋੜੀ ਜਿਹੀ ਆ ਜਾਂਦੀ, ਕਈ ਵਾਰੀ ਇਕੱਠੇ ਹੋਣ ਦੇ ਮਾਰੇ ਆਪਾਂ ਨੂੰ ਸਾਰੇ ਪਾਸਿਓਂ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ, ਪਤਾ ਲੱਗ ਜਾਂਦੀਆਂ, ਦੱਸਦੇ ਨੇ ਲੋਕ ਆਪ ਹੀ, ਇਕੱਠੇ ਨਹੀਂ ਹੁੰਦੇ। ਜੇ ਕੋਈ ਸਟ੍ਰਾਈਕ ਕਰਦਾ ਹੈ ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਬਾਕੀ ਆ ਉਦੋਂ ਲੋਡ ਵੱਧ ਜਾਂਦੇ ਆ ਤੇ ਉਹ ਵੱਡੇ ਜ਼ਿਆਦਾ ਪ੍ਰਾਈਸ ਦੇ ਉੱਤੇ ਲੋਡ ਚੱਕ ਕੇ ਚਲੇ ਜਾਂਦੇ ਆ। ਫਿਰ ਉਹ ਧਰਾਈ ਜਿਹੜੀ ਵਿੱਚ ਵਿਚਾਲੀ ਜਿਹੜੀ ਉਹ ਗੱਲ ਰਹਿ ਜਾਂਦੀ ਆ। ਅੱਧੇ ਕੁ ਜਾਣੇ ਜ਼ੋਰ ਲਾ ਲੈਂਦੇ, ਅੱਧੇ ਕੁ ਜਾਣੇ ਉਹਦਾ ਫਾਇਦਾ ਚੱਕ ਲੈਂਦੇ ਆ, ਤੇ ਜਿਨ੍ਹਾਂ ਨੂੰ ਫਾਇਦਾ ਹੁੰਦਾ ਹੈ ਉਹ ਉਦਾਂ ਹੀ ਫਾਇਦਾ ਕਰੀ ਜਾਂਦੇ ਤੇ ਵਿਚਾਰਿਆਂ ਦਾ ਮਸਲਾ ਵਿੱਚ ਹੀ ਰਹਿ ਜਾਂਦਾ। ਥੈਂਕ ਯੂ, ਤੁਸੀਂ ਗੱਲ ਕੀਤੀ। ਹਾਂਜੀ, ਥੈਂਕ ਯੂ ਵੀਰਾ ਜੀ। ਸੋ ਅਗਲੇ ਕਾਲਰਸ ਆ, ਉਹਨਾਂ ਨਾਲ ਗੱਲ ਕਰਦੇ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਇੱਕ ਬ੍ਰੇਕ ਵੀ ਲੈਣੀ ਹੈ। ਸਰੋਤਿਓ ਏਦਾਂ ਹੀ ਤੁਸੀਂ ਜੁੜੇ ਰਹੋ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਰਾਜਪਾਲ ਸਿੰਘ ਜੀ ਤੇ ਪ੍ਰਵੀਨ ਸ਼ਰਮਾ ਜੀ। ਤੇ ਵਧੀਆ ਟੌਪਿਕ ਆ। ਮੈਂ ਦੇਖਦਾ ਵੀ ਬਹੁਤ ਸਾਰੇ ਡਰਾਈਵਰ ਵੀ ਇੱਕ ਦੂਜੇ ਨੂੰ ਬਲੇਮ ਕਰਦੇ ਆ। ਮੇਨ ਮਸਲਾ ਪਤਾ ਕੀ ਆ ਸੋਲਵ ਕਿੱਥੋਂ ਹੋਣਾ? US ਕਾਂਗਰਸ ਤੋਂ ਹੋਣਾ ਹੈ। ਟਰੱਕਿੰਗ ਦੀ ਜਿਹੜੀ ਪਾਰਕਿੰਗ ਆ ਇਹ ਨੰਬਰ 1 ਪ੍ਰੋਬਲਮ ਆ ਇੰਡਸਟਰੀ ਦੇ ਵਿੱਚ, ਤੇ US ਕਾਂਗਰਸ ਨੂੰ ਵੀ ਪਤਾ ਇਹ ਪ੍ਰੋਬਲਮ ਆ, ਪਰ ਉਹਨਾਂ ਦੇ ਕੋਲ ਕਹਿੰਦੇ ਫੰਡਿੰਗ ਹੈ ਨਹੀਂ। ਹੁਣ ਤੁਸੀਂ ਦੇਖੋ ਵੀ ਇੰਨਾ ਟੈਕਸ ਜਾਂਦਾ, ਇੰਨਾ ਕੁਝ ਜਾਂਦਾ, ਜਦੋਂ ਤੁਸੀਂ ਉਹਨਾਂ ਨੂੰ ਕਹੋਗੇ ਫੇਰ ਹੀ ਹੋਊਗਾ ਨਾ। ਜੇ ਟਰੱਕਿੰਗ ਕੈਰੀਅਰ ਐਸੋਸੀਏਸ਼ਨ ਦੇ ਮੁਤਾਬਕ ਦੱਸਿਆ ਜਾਵੇ, ਕਹਿੰਦੇ ਵੀ 11 ਡਰਾਈਵਰ ਦੇ ਪਿੱਛੇ ਇੱਕੋ ਹੀ ਪਾਰਕਿੰਗ ਆ। 70% ਡਰਾਈਵਰ ਜਿਹੜੇ ਆ ਟਰੱਕਾਂ ਦੇ ਉਹ ਐਡਮਿਟ ਕਰਦੇ ਕਿ ਉਹ HOS ਰੂਲਸ ਨੂੰ ਜਿਹੜਾ ਆ ਵਾਇਲੇਟ ਕਰਦੇ ਆ। 96% ਜਿਹੜੇ ਟਰੱਕ ਡਰਾਈਵਰ ਆ ਉਹ ਕਹਿੰਦੇ ਕਈ ਵਾਰੀ ਸਾਨੂੰ ਨੌਨ ਡੈਜ਼ਿਗਨੇਟਡ ਏਰੀਆ ਦੇ ਵਿੱਚ ਪਾਰਕ ਕਰਨਾ ਪੈਂਦਾ। ਸੋ ਇਹ ਬਹੁਤ ਵੱਡਾ ਨੰਬਰ ਹੈਗਾ ਜੀ। 56 ਮਿੰਟ ਐਵਰੇਜ ਹਰ ਰੋਜ਼ ਟਰੱਕ ਡਰਾਈਵਰ ਸਪੈਂਡ ਕਰਦਾ ਹੈ ਪਾਰਕਿੰਗ ਲੱਭਣ ਦੇ ਲਈ। ਜੇ ਉਹ ਸਾਲ ਦਾ ਉਹਨੂੰ ਦੇਖਿਆ ਜਾਵੇ ਇਨਕਮ $5500 ਬਣਦੀ ਆ। ਉਹ ਬਹੁਤ ਵੱਡਾ ਆ। ਸਟ੍ਰੈਸ ਦਾ ਵੀ ਨੰਬਰ 1 ਕਾਰਨ ਇਹੀ ਆ ਵੀ ਤੁਹਾਡਾ ਕਹਿੰਦੇ ਵੀ ਪਾਰਕਿੰਗ ਨਾ ਲੱਭਣਾ। ਸੋ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਹ ਉਹਨਾਂ ਨੂੰ ਪਤਾ ਆ ਵੀ ਇਹ ਪ੍ਰੋਬਲਮ ਹੈਗੀ ਆ। ਸੋ ਆਪਾਂ ਨੂੰ ਕੀ ਕਰਨਾ ਪੈਣਾ ਆ ਵੀ ਜਿੱਥੇ ਵੀ ਰਹਿੰਦੇ ਆ, ਆਪਣੀ ਵੱਡੀ ਕਮਿਊਨਿਟੀ ਆ, ਆਪਣੇ ਜਿਹੜੇ ਕਾਂਗਰਸ ਆ ਤੁਹਾਡੇ ਏਰੀਆ ਦਾ US ਕਾਂਗਰਸਮੈਨ ਆ ਜਾਂ ਕਾਂਗਰਸ ਵੂਮਨ ਆ, ਉਹਨਾਂ ਨੂੰ ਪੁਸ਼ ਕਰਨਾ ਪੈਣਾ ਹੈ ਵੀ ਭਾਈ ਇਹਦੇ ਉੱਤੇ ਵਰਕਆਊਟ ਕਰੋ, ਇਹਦੇ ਲਈ ਫੰਡਿੰਗ ਦਿਓ ਤਾਂ ਕਿ ਜਿਹੜੀ ਜ਼ਿਆਦਾ ਪਾਰਕਿੰਗ ਦੀ ਜਿਹੜੀ ਸਪੇਸ ਆ ਉਹ ਅਵੇਲੇਬਲ ਹੋਵੇ। ਜ਼ਰੂਰੀ ਨਹੀਂ ਵੀ ਇੱਕ ਆਰਗੇਨਾਈਜੇਸ਼ਨ ਕਰੇ, ਆਪਣੇ ਲੈਵਲ ਤੇ ਹੀ ਕਰ ਸਕਦੇ। ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ 5-7 ਹਜ਼ਾਰ 10,000 ਕਾਲਾਂ ਆਉਂਦੀਆਂ ਨਾ,
ਫੇਰ ਉਹ ਜ਼ਰੂਰ ਤੇ ਖਾਸ ਕਰਕੇ ਜਿਹੜੇ ਏਰੀਏ ਦੇ ਜਿੱਦਾਂ ਹੁਣ ਫ੍ਰਿਜ਼ਨੋ ਏਰੀਏ 'ਚ ਟਰੱਕਿੰਗ ਬਹੁਤ ਵੱਡਾ ਆ, ਰਾਈਟ? ਜੀ। 2 ਕਾਂਗਰਸਮੈਨ ਆ ਉੱਥੇ ਦੇ, ਉਹਨਾਂ ਦੇ ਆਫਿਸ ਜਾ ਕੇ ਬੈਠੋ। ਬੇਕਰਸਫੀਲਡ ਕਿੱਡਾ ਵੱਡਾ ਆ, ਉਹ ਤੇ ਕੈਵਨ ਮਕਾਰਥੀ ਆ ਰਿਪਬਲਿਕਨ ਪਾਰਟੀ ਦਾ, ਹਨਾ? ਹੁਣ ਗਾਹਾਂ ਨੂੰ ਉਹ ਹੋ ਸਕਦਾ ਆਪੋਜੀਸ਼ਨ ਲੀਡਰ ਵੀ ਬਣ ਜਾਏ, ਸੋ ਉਹਨੂੰ ਦੱਸੋ। ਸੋ ਇਹ ਜਿਹੜੇ ਏਰੀਏ 'ਚ ਹੈਗੇ ਆ ਨਾ, ਉਹਨਾਂ ਨੂੰ ਦੱਸੋ ਕਿ US ਕਾਂਗਰਸ ਇਹ ਕੁਛ ਨਾ ਕੁਛ ਬਿੱਲ ਲੈ ਕੇ ਆਵੇ ਜਿਹੜੀ ਸਪੈਸ਼ਲ ਫੰਡਿੰਗ ਹੋਵੇ ਪਾਰਕਿੰਗ ਦੇ ਲਈ, ਤਾਂ ਇਹ ਪ੍ਰੋਬਲਮ ਸੋਲਵ ਹੋਣੀ ਆ, ਨਹੀਂ ਇਹ ਪ੍ਰੋਬਲਮ ਨਹੀਂ ਸੋਲਵ ਹੋਣੀ ਹੈਗੀ। ਇਹ ਕਹਿੰਦੇ ਇਹਦੇ ਕਰਕੇ ਬਹੁਤ ਸਾਰੇ ਟਰੱਕ ਡਰਾਈਵਰ ਜਿਹੜਾ ਕੰਮ ਵੀ ਛੱਡਦੇ, ਉਹ ਪਸੰਦ ਨਹੀਂ ਕਰਦੇ ਹੈਗੇ ਤੇ ਸਾਨੂੰ ਇੰਨਾ ਟਾਈਮ ਵੇਸਟ ਕਰਨਾ ਪੈਂਦਾ ਹੈਗਾ ਹਰ ਰੋਜ਼। ਜੀ ਬਿਲਕੁਲ। ਸੋ ਆਪਾਂ ਜਿੱਦਾਂ ਦੱਸਿਆ ਇੱਥੇ ਟਲਹਿਰੀ ਵਾਲਾ ਲਾਗੇ ਆ, ਜਦੋਂ ਬੇਕਰਸਫੀਲਡ ਨੂੰ ਜਾਂਦੇ ਫ੍ਰੈਜ਼ਨੋ ਤੋਂ ਜਿਹੜਾ ਰੈਸਟ ਏਰੀਆ ਉਹ ਬੰਦ ਰਹਿੰਦਾ, ਉੱਥੇ ਪਾਰਕਿੰਗ ਹੁੰਦੀ ਆ, ਬੰਦਾ ਆਰਾਮ ਵੀ ਕਰ ਸਕਦਾ, ਪਰ ਉਹ ਚੱਲਦੀ ਨਹੀਂ, ਉਹ ਬੰਦ ਆ, ਉੱਥੇ ਪਾਰਕ ਹੀ ਨਹੀਂ ਹੋ ਸਕਦੀ। ਫਿਰ ਉਹਦੀ ਥਾਂ ਤੇ ਹਰਜੋਤ ਜੀ, ਪ੍ਰਵੀਨ ਜੀ, ਫਿਰ ਪ੍ਰਾਈਵੇਟ ਕੰਪਨੀਆਂ ਨੇ ਆਉਣਾ, ਫਿਰ ਕਹਿਣਾ ਜੀ ਪੈਸੇ ਲੈਂਦੇ ਆ, ਤੇ ਇਹ ਜਿਹੜੀਆਂ ਸਰਕਾਰਾਂ ਹੱਥ ਤੇ ਹੱਥ ਧਰੀ ਬੈਠੀਆਂ, ਇੱਦਾਂ ਲੱਗਦੀਆਂ ਵੀ ਜਿੱਦਾਂ ਦੂਜੀਆਂ ਕੰਪਨੀਆਂ ਨੂੰ ਅਪਲਿਫਟ ਕਰਨ ਦੇ ਲਈ ਆਪਣੇ ਰੈਸਟ ਏਰੀਆ ਜਿਹੜੇ ਬੰਦ ਕਰੀ ਰੱਖਦੇ ਆ। ਵੀ ਖੌਰੇ ਇਹਨਾਂ ਨੇ ਕਦੋਂ ਇਸ ਦੇ ਉੱਤੇ ਜਿਹੜਾ ਇਹ ਕੰਮ ਕਰਨਾ ਹੈ, ਕਦੋਂ ਇਸ ਦੇ ਉੱਤੇ ਇਹ ਜਾਗਣਾ ਆ। ਹੁਣ ਨਵੇਂ ਇਨਫਰਾਸਟਰਕਚਰ ਬਿੱਲ ਦੇ ਵਿੱਚ ਕਹਿ ਤਾਂ ਰਹੇ ਆ ਜੇ ਅਸੀਂ ਬਹੁਤ ਜ਼ਿਆਦੀਆਂ ਪਾਰਕਿੰਗਾਂ ਬਣਾਉਣੀਆਂ, ਪਤਾ ਨਹੀਂ ਕਦੋਂ ਬਣਾਉਣੀਆਂ ਆ। ਹੁਣ $1 ਕਰਕੇ ਇੱਕ ਮੁੰਡੇ ਦੀ ਜਾਨ ਚਲੇਗੀ ਆ, ਦੱਸੋ ਉਹਦੀ ਭਰਪਾਈ ਕੌਣ ਕਰੂਗਾ? ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਆ? ਪਾਰਕਿੰਗ ਨਾ ਮਿਲਣੀ ਉਹ ਇੱਕ ਕਿੱਡੀ ਵੱਡੀ ਜਿਹੜੀ ਇਹ ਸਮੱਸਿਆ ਹੈ, ਸੇਫਟੀ ਰਿਸਕ ਜਿਹੜਾ ਇਹ ਬਣ ਚੁੱਕਾ ਆ। ਸੋ ਇਹ ਬਹੁਤ ਜ਼ਰੂਰੀ ਆ ਇਸ ਦੇ ਉੱਤੇ ਸਰਗਰਮੀ ਜਿਹੜੀ ਉਹ ਹੋਵੇ। ਸੋ ਥੈਂਕ ਯੂ ਹਰਜੋਤ ਸਿੰਘ ਜੀ ਕਾਲ ਕਰਨ ਦੇ ਲਈ ਜੀ। ਧੰਨਵਾਦ ਜੀ, ਧੰਨਵਾਦ ਜੀ। ਤੇ ਪ੍ਰਵੀਨ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਜਿਹੜੇ ਸਰੋਤੇ ਹੋਲਡ ਤੇ ਆ, ਪਲੀਜ਼ ਇਦਾਂ ਹੀ ਹੋਲਡ ਤੇ ਬਣੇ ਰਹੋ, ਤੁਹਾਡੇ ਨਾਲ ਵੀ ਆਪਾਂ ਚਰਚਾ ਕਰਾਂਗੇ, ਤੁਹਾਡੇ ਵੀ ਵਿਚਾਰ ਆਪਾਂ ਜਾਣਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415 909 0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰਸ। ਸੰਪਰਕ ਕਰੋ 408 272 5200। ਅੱਜ ਹੀ ਕਾਲ ਕਰੋ 4082725200। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਹ ਸੌਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ। ਨਾ ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ
ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408-272-5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਸਾਂਝੀ ਸੱਤ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਰਾਜ ਕਰਮਵੀਰ ਸਿੰਘ ਜੀ। ਔਰ ਆਪਾਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਕਰ ਰਹੇ ਹਾਂ, ਪਾਰਕਿੰਗ ਦੀਆਂ ਸਮੱਸਿਆਵਾਂ ਤੇ ਚਰਚਾ ਕਰ ਰਹੇ ਹਾਂ। ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਬ੍ਰੇਕ ਤੋਂ ਪਹਿਲਾਂ ਜੁੜੇ ਹੋਏ ਨੇ, ਤੇ ਮੈਂ ਚਾਹੁੰਦਾ ਕਿ ਅਸੀਂ ਚਾਹੁੰਦੇ ਕਿ ਉਹਨਾਂ ਦੀ ਗੱਲ ਸੁਣੀ ਜਾਵੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਨਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਨਰਿੰਦਰ ਜੀ। ਨਰਿੰਦਰ ਜੀ ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ ਤੁਸੀਂ ਆਨ 에ਅਰ ਹੋ ਨਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿੱਦਾਂ ਹੁਣ ਟਰੈਕਿੰਗ ਦੀ ਗੱਲ ਚੱਲ ਰਹੀ, ਪ੍ਰੋਬਲਮ ਦੀ ਗੱਲ ਚੱਲ ਰਹੀ ਆਪਣੀ। ਹਾਂਜੀ ਭਾਜੀ ਪ੍ਰੋਬਲਮ ਤਾਂ ਬਹੁਤ ਹੈ ਨਾ। ਪ੍ਰੋਬਲਮ ਤਾਂ ਆਪਾਂ ਤਾਂ ਸੋਲਵ ਕਰਾਵਾਂਗੇ ਜੇ ਟਰੈਕਿੰਗ ਲਾਈਨ 'ਚ ਆਪਾਂ ਲੌਂਗ ਟਾਈਮ ਤੱਕ ਟਿਕੇ ਰਹਿ ਸਕਾਂਗੇ। ਕਿਉਂਕਿ ਪਿਛਲੇ ਤੁਸੀਂ ਦੇਖਿਆ ਹੋਣਾ 4 ਮਹੀਨੇ ਤੋਂ ਜਿਹੜੇ ਕੰਮ ਦੇ ਹਾਲਾਤ ਆ, ਬਹੁਤ ਟਰੱਕਾਂ ਦੇ ਰੇਟ ਬਹੁਤ ਹਾਈ ਹੋ ਚੁੱਕੇ, ਟਰੇਲਿਆਂ ਦੇ ਬਹੁਤ ਰੇਟ ਹਾਈ ਹੋ ਚੁੱਕੇ, ਫਿਊਲ ਦਾ ਰੇਟ ਹਾਈ ਆ, ਰਿਪੇਅਰਾਂ ਸਭ ਤੋਂ ਹਾਈ ਹੋ ਚੁੱਕੀਆਂ ਬਹੁਤ ਜ਼ਿਆਦਾ ਹਨਾ। ਤੇ ਲੋਡ ਦੇ ਰੇਟ ਬਿਲਕੁਲ ਡਾਊਨ ਚੱਲ ਰਹੇ ਪਿਛਲੇ 3 ਮਹੀਨੇ ਤੋਂ। ਬਹੁਤ ਮਾੜੇ ਹਾਲਾਤ ਆ ਤੇ ਗਾਹ ਵੀ ਕੁਛ ਦੀਦਾ ਨਹੀਂ ਵੀ ਇਹ ਸਹੀ ਹੋਊਗਾ ਹਨਾ। ਹੁਣ ਜਿਵੇਂ ਬ੍ਰੋਕਰ ਭਾਜੀ ਲੋਡ ਦਿੰਦੇ ਆ, ਉਹ ਉਹਨਾਂ ਦਾ ਇੱਕ ਆਇਆ ਜਦੋਂ ਸਿੱਟਦੇ ਇਕੱਠੇ ਸਿੱਟਦੇ ਚੱਕਦੇ ਇਕੱਠੇ ਚੱਕਦੇ ਹਨਾ ਜੀ। ਮੇਰੇ ਹਿਸਾਬ ਨਾਲ ਸਾਡੇ ਜੇ ਟਰਕਿੰਗ 'ਚ ਅਸੀਂ ਟਿਕੇ ਰਹਿਣਾ, ਅਸੀਂ ਵਧੀਆ ਕੰਮ ਕਰਨਾ ਆ ਤੇ ਸਾਨੂੰ ਜਿੱਦਾਂ ਪਹਿਲਾਂ ਭਾਜੀ ਗੱਲ ਕਰਕੇ ਗਏ ਇੱਕ ਗਰੁੱਪ ਦੇ ਤਹਿਤ ਚੱਲਣਾ ਪਊਗਾ। ਇੱਕ ਤਰ੍ਹਾਂ ਯੂਨੀਅਨ ਕਹਿ ਲਓ ਵੀ ਜਿਵੇਂ ਬਣਾਉਣੀ ਪਊਗੀ। ਸੀਨੀਅਰ ਬੰਦੇ ਮੂਹਰੇ ਕਰਨੇ ਪੈਣਗੇ। ਜੋ ਉਹਨਾਂ ਨੇ ਕਹਿ ਦਿੱਤਾ ਉਸ ਗੱਲ ਤੇ ਸਾਰਿਆਂ ਨੂੰ ਖੜਨਾ ਪੈਣਾ। ਉਹਦੇ ਵਿੱਚ ਸਾਰਿਆਂ ਦਾ ਫਾਇਦਾ ਜੀ। ਜਿਵੇਂ ਬ੍ਰੋਕਰ ਏਕਾ ਕਰਕੇ ਚੱਲਦੇ, ਜੇ ਅਸੀਂ ਨਹੀਂ ਏਕਾ ਕਰਕੇ ਚੱਲਾਂਗੇ ਅਸੀਂ ਟਰਕਿੰਗ ਲਾਈਨ ਲੌਸ 'ਚ ਹੀ ਜਾ ਰਹੀ ਹੈ ਤੇ ਅਸੀਂ ਹੋਰ ਲੌਸ 'ਚ ਜਾਵਾਂਗੇ। ਜੀ ਜੀ ਜੀ। ਬਾਕੀ ਸਾਡੇ ਪੰਜਾਬੀਆਂ ਕੋਲ ਭਾਜੀ ਆਪਸ਼ਨ ਵੀ ਇਹੋ ਹੀ ਆ, ਹੋਰ ਕੋਈ ਸਾਡੇ ਕੋਲ ਕੰਮ ਦੀ ਆਪਸ਼ਨ ਵੀ ਹੈ ਨਹੀਂ ਜੇ ਸੋਚਿਆ ਜਾਵੇ। ਜੀ ਜੀ ਬਿਲਕੁਲ ਜੀ। ਥੈਂਕ ਯੂ ਜੀ ਨਰਿੰਦਰ ਜੀ। ਥੈਂਕ ਯੂ ਸੋ ਮਚ। ਉਦਾਂ ਇੱਥੇ ਆਪਾਂ ਇੱਕ ਵਾਰੀ ਫੇਰ ਇਸ ਚੀਜ਼ ਨੂੰ, ਇਸ ਤੋਂ ਪਹਿਲਾਂ ਆਪਾਂ ਅਗਲੇ ਕਾਲਰ ਲਈਏ, ਗੱਲ ਸਪਸ਼ਟ ਕਰ ਦੇਣਾ ਚਾਹੁੰਦੇ। ਕੈਪੀਟਲਿਸਟ ਮੁਲਕ ਆ। ਕੈਪੀਟਲਿਸਟ ਮੁਲਕ ਦਾ ਮਤਲਬ ਹੁੰਦਾ ਵੀ ਜਿਹੜੇ ਕੈਪੀਟਲ ਇਨਵੈਸਟ ਕਰ ਰਹੇ ਆ, ਜਿਨ੍ਹਾਂ ਦੀਆਂ ਕੰਪਨੀਆਂ ਆ, ਆਪਾਂ ਉਹਨਾਂ ਤੇ ਦਬਾਅ ਨਹੀਂ ਪਾ ਸਕਦੇ ਵੀ ਰੇਟ ਕਿੰਨਾ ਰੱਖਣਾ ਆ, ਕਿੱਦਾਂ ਰੱਖਣਾ ਆ। ਬਾਕੀ ਤੁਸੀਂ ਅੱਗੋਂ ਉਸ ਚੀਜ਼ ਨੂੰ ਨਜਿੱਠਣ ਦੇ ਲਈ ਇਕੱਠੇ ਹੋ ਕੇ ਕੀ ਐਫਰਟ ਕਰ ਸਕਦੇ, ਉਹ ਇੱਕ ਵੱਖਰਾ ਮਸਲਾ ਹੈ। ਉਹ ਇੱਕ ਡਿਫਰੈਂਟ ਜਿਹੜੀ ਇਸ਼ੂ ਬਣ ਸਕਦੀ ਆ। ਆਪਾਂ ਜੇ ਕਹੀਏ ਕਿਸੇ ਕੰਪਨੀ ਨੂੰ ਨਹੀਂ ਭਾਈ ਤੂੰ ਇੰਨੇ ਦਾ ਹੀ ਸਮਾਨ ਵੇਚ ਸਕਦਾ, ਇਹ ਤੋਂ ਵੱਧ ਨਹੀਂ, ਇਹ ਤੋਂ ਘੱਟ ਨਹੀਂ, ਇੱਦਾਂ ਨਹੀਂ ਕਰ ਸਕਦੇ,
ਇਦਾਂ ਦਾ ਦਬਾਅ ਪਾਉਣਾ ਬਹੁਤ ਮੁਸ਼ਕਿਲ। ਹਾਂ, ਇਹ ਕਹਿ ਸਕਦੇ ਭਾਈ ਥੋੜਾ ਜਿਹਾ ਘਟਾ ਲਾ, ਥੋੜਾ ਹੋਰ ਘਟਾ ਲਾ, ਮਰਜ਼ੀ ਆ ਅਗਲੇ ਬੰਦੇ ਦੀ, ਜੀ ਉਹ ਘਟਾਉਣਾ ਚਾਹੇ ਤਾਂ ਘਟਾ ਲੇ, ਵਧਾਉਣਾ ਚਾਹੇ ਤਾਂ ਵਧਾ ਲੇ। ਮੁਸ਼ਕਿਲ ਆ, ਪਰ ਇਹ ਵੀ ਤੁਸੀਂ ਜਿੱਦਾਂ ਹੁਣ ਆਪਾਂ ਗਵਾਂਢੀ ਮੁਲਕ ਦੀ ਆਪਣੇ ਕਾਲਰ ਕਾਲ ਕਰਕੇ ਗਏ, ਦੱਸ ਕੇ ਗਏ ਵੀ 90-95 ਤੋਂ ਉਹਨਾਂ ਨੇ ਵਧਾ ਕੇ 135 ਤੱਕ ਜਿਹੜਾ ਉਹ ਲੈ ਗਏ, ਵਧਾ ਲਿਆ, ਚੱਕਾ ਜਾਮ ਕੀਤਾ ਤੇ ਉਹਨਾਂ ਦਾ ਮਸਲਾ ਜਿਹੜਾ ਉਹ ਹੱਲ ਹੋ ਗਿਆ। ਹੁਣ ਯੂਨੀਅਨਸ ਦੇ ਤੇ ਖਿਲਾਫ ਰਹਿੰਦਾ ਹੈ, ਇੱਥੇ ਦਾ ਮੁਲਕ ਕੋਈ ਬਹੁਤਾ ਯੂਨੀਅਨ ਦੇ ਹੱਕ ਦੇ ਵਿੱਚ ਨਹੀਂ ਹੈਗਾ। ਬਾਕੀ ਪਤਾ ਨਹੀਂ ਉਹ ਬਣ ਸਕੂਗੀ ਨਹੀਂ ਬਣ ਸਕੂਗੀ, ਪਰ ਐਜ਼ ਏ ਗਰੁੱਪ ਇਕੱਠੇ ਹੋ ਕੇ ਯੂਨਿਟੀ ਦਿਖਾ ਕੇ ਤੁਸੀਂ ਆਪਣੀਆਂ ਮੰਗਾਂ ਜ਼ਰੂਰ ਰੱਖ ਸਕਦੇ ਆ। ਮਨਵਾਉਣ ਦੇ ਲਈ ਤੁਸੀਂ ਕਿੱਥੋਂ ਤੱਕ ਜਾਣਾ ਆ, ਇਹ ਤੁਹਾਡਾ ਆ ਵੀ ਤੁਸੀਂ ਕਿੱਦਾਂ ਦੀ ਗੱਲ ਜਿਹੜੀ ਉਹ ਕਰਕੇ ਕਿੱਦਾਂ ਤਕਲੀਫ ਸਹਿ ਕੇ ਆਪਣੀ ਇਸ ਗੱਲ ਨੂੰ ਮਨਾਉਣਾ ਆ, ਉਹ ਹੁਣ ਤੁਹਾਡੇ ਗਰੁੱਪ ਦੇ ਉੱਤੇ ਜਿਹੜਾ ਉਹ ਰਹੇਗਾ। ਸੋ ਜ਼ਰੂਰ ਮਸਲੇ ਹੱਲ ਹੋ ਜਾਂਦੇ ਆ, ਪਰ ਉਹਦੇ ਲਈ ਥੋੜਾ ਸਿਰੜ ਦੇ ਨਾਲ ਲੰਮਾ ਸਮਾਂ ਜਿਹੜਾ ਉਹ ਕੰਮ ਕਰਨਾ ਪੈਂਦਾ। ਸਾਲ ਤੋਂ ਵੱਧ ਕਿਸਾਨ ਬੈਠੇ ਰਹੇ ਦਿੱਲੀ ਦੀਆਂ ਬਰੂਹਾਂ ਤੇ, ਫਿਰ ਜਾ ਕੇ ਕਾਨੂੰਨ ਵਾਪਸ ਹੋਏ ਸੀ। ਸੋ ਇਹ ਕੋਈ ਵੀ ਮਸਲੇ ਨੂੰ ਸੁਲਝਾਉਣਾ, ਆਪਣੇ ਹੱਕ ਦੇ ਵਿੱਚ ਲੈ ਕੇ ਆਉਣਾ ਸੌਖਾ ਕੰਮ ਨਹੀਂ ਹੁੰਦਾ। ਥੋੜਾ ਉਸ ਦੇ ਵਿੱਚ ਸਬਰ ਤੇ ਕੁਰਬਾਨੀ ਬਹੁਤ ਜਿਹੜੀ ਉਹ ਚਾਹੀਦੀ ਹੁੰਦੀ ਆ। ਹਾਂਜੀ ਰਾਜ ਜੀ, ਅਗਲੇ ਆਪਣੇ ਕਾਲਰ ਜੁੜੇ ਨੇ ਅਮਰਜੀਤ ਸਿੰਘ ਜੀ। ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੇ ਜੀ। ਸਤਿ ਸ਼੍ਰੀ ਅਕਾਲ ਹੋ ਭਰਾਵਾਂ ਜੀ। ਜੀ ਸਤਿ ਸ਼੍ਰੀ ਅਕਾਲ। ਨਾਲੇ ਤੁਹਾਨੂੰ ਦੋਨਾਂ ਨੂੰ ਬਹੁਤ ਸਤਿਕਾਰ ਕਰਦੇ ਹਾਂ ਜੀ। ਬਹੁਤ ਵਧੀਆ ਸ਼ੋਅ ਤੁਸੀਂ ਲੈ ਕੇ ਆਏ ਸਾਡੇ ਲਈ, ਬਹੁਤ ਧੰਨਵਾਦ। ਥੈਂਕ ਯੂ। ਯੂ ਵੈਲਕਮ। ਭਾਜੀ ਮੈਂ ਗੱਲ ਕਰਨੀ ਆਦੀ ਐਕਸਪੀਰੀਅੰਸ ਸੁਣਾਣਾ। ਜਿੱਦਾਂ 16 ਸਾਲ ਹੋ ਗਏ ਚਲਾਉਂਦੇ ਨੂੰ, 8 ਸਾਲ ਮੈਂ ਲੋਕਲ ਚਲਾਇਆ, ਕੋਈ ਬਾਹਲੀ ਵੱਡੀ ਪ੍ਰੋਬਲਮ ਨਹੀਂ ਆਈ। ਜਿੱਦਾਂ ਪਾਰਕਿੰਗ ਦੀ ਕਰਕੇ ਜਿਹੜੇ ਲੋਕਲ ਕੰਮ ਆ, ਪਹਿਲੀ ਕੰਪਨੀਆਂ ਨੇ ਆਪਦੇ ਯਾਰਡ ਬਣਾਏ ਹੁੰਦੇ ਆ, ਸੋ ਤੁਸੀਂ ਈਵਨਿੰਗ ਨੂੰ ਆਣ ਕੇ ਆਪਦੇ ਯਾਰਡ 'ਚ ਪਾਰਕ ਕਰ ਦਿੱਤਾ ਨਾ, ਲੋਕਲ ਪ੍ਰੋਬਲਮ ਨਹੀਂ ਹੁੰਦੀ। ਪਰ ਆਪਾਂ ਜਦੋਂ ਬਾਹਰ ਨੂੰ ਜਾਈਦਾ, ਜਿੱਦਾਂ ਲੌਂਚ ਲਾਈਦਾ, ਉਦੋਂ ਪ੍ਰੋਬਲਮ ਆਉਂਦੀ ਆ। ਆਪਾਂ ਮੰਨਦੇ ਆ ਵੀ ਪ੍ਰੋਬਲਮ ਹੈਗੀ ਆ, ਪਰ ਜ਼ਿਆਦਾ ਪ੍ਰੋਬਲਮ 5 ਤੇ ਆ, ਹਾਈਵੇ 5 ਤੇ। ਜਿੱਦਾਂ ਇੱਥੇ ਜਿੱਦਾਂ ਆਬਾਦੀ ਜ਼ਿਆਦੀ ਆ, ਸੋ ਟਰੱਕ ਵੀ ਟ੍ਰੈਫਿਕ ਜ਼ਿਆਦਾ। ਜਿੱਦਾਂ ਜਦੋਂ ਓਵਰ ਦਾ ਰੋਡ ਚਲਾਇਆ 4 ਸਾਲ ਪਹਿਲਾਂ, ਓਵਰ ਦਾ ਰੋਡ ਚਲਾਇਆ 4 ਸਾਲ 5 ਚਲਾਇਆ। ਜਦੋਂ ਮੈਂ ਓਵਰ ਦਾ ਰੋਡ ਚਲਾਇਆ ਈਸਟ ਵੱਲੋਂ, ਜਿੱਦਾਂ ਆਪਾਂ ਕਹਿੰਦੇ ਨਿਊਯਾਰਕ ਰੋਡ ਵੱਲੋਂ, ਮੈਨੂੰ ਪ੍ਰੋਬਲਮ ਨਹੀਂ ਆਉਂਦੀ ਹੁੰਦੀ ਸੀ ਪਾਰਕਿੰਗ ਤੇ ਕਰਕੇ। ਉੱਧਰ ਨਾ ਜਿੱਦਾਂ ਆਪਾਂ ਰੀਨੋ ਜਦੋਂ ਪੈਸ ਕਰ ਜਾਂਦੇ ਆ, ਸਾਰਾ ਨਿੱਘਾ ਖੁੱਲਾ ਹੀ ਆ, ਏਦਾਂ ਬਾਲੀ ਨਾ ਕੋਈ ਆਬਾਦੀ ਆ, ਟਰੱਕ ਸਾਹਿਬ ਵੀ ਵੱਡੇ ਆ, ਰੈਸਟ ਏਰੀਆ ਵੱਡੇ ਆ ਉੱਥੇ। ਸੋ ਲਾਈਕ ਨਾਲੇ ਡਿਸਟੈਂਸ ਵੀ ਜ਼ਿਆਦਾ, 3000 ਮੀਲ ਪੈਂਦਾ ਇੱਥੋਂ ਸੈਨ ਫਰਾਂਸਿਸਕੋ ਨਿਊਯਾਰਕ ਨੂੰ। ਸੋ 3000 ਮੀਲ ਸਾਰੇ ਖਿੱਲਰ ਜਾਂਦੇ ਆ। ਸੋ ਸਾਰੇ ਇੱਥੇ ਜਿੱਦਾਂ ਥੋੜਾ ਡਿਸਟੈਂਸ ਹੈ ਅੱਜ ਦਾ 5 ਤੇ, ਆਬਾਦੀ ਜ਼ਿਆਦੀ ਆ, ਨਾਲੇ ਟਰੱਕ ਜ਼ਿਆਦਾ, ਡੈਂਸਿਟੀ ਟਰੱਕਾਂ ਦੀ ਜ਼ਿਆਦਾ ਹੋ ਜਾਂਦੀ ਆ। ਸੋ ਤਾਂ ਹੀ ਬਹੁਤ ਪ੍ਰੋਬਲਮ ਆਉਂਦੀ ਆ 5 ਤੇ। ਸੋ ਲਾਈਕ ਇਸ ਨੂੰ ਮੈਨੂੰ ਕਦੇ ਨਹੀਂ ਟਰਬਲ ਆਈ। ਮੇਰਾ ਰੂਟ ਹੀ ਹੁੰਦਾ ਸੀਗਾ ਵੀ ਐਵਰੀ ਈਵਨਿੰਗ ਮੈਂ ਟਰੱਕ ਸਟਾਪ ਤੇ ਪਾਰ ਕਰਨਾ, ਸਵੇਰ ਨੂੰ ਨਹਾ ਧੋ ਕੇ ਤੁਰਨਾ ਨਾ, ਕਦੇ ਨਹੀਂ ਪ੍ਰੋਬਲਮ ਮੈਨੂੰ ਆਈ। ਜਦੋਂ ਆਪਾਂ ਓਹਾਇਓ ਪਾਸ ਕਰ ਜਾਂਦੇ ਆ, ਜਦੋਂ ਨਿਊਯਾਰਕ ਏਰੀਆ, ਪੈਨਸਿਲਵੇਨੀਆ, ਫਿਰ ਟਰਬਲ ਆਉਣ ਲੱਗਦੀ ਆ, ਨਿਊ ਜਰਜੀ ਏਰੀਆ ਕਰਕੇ। ਉੱਥੇ ਪਾਪੂਲੇਸ਼ਨ ਡੈਂਸਿਟੀ ਬਹੁਤ ਆ, ਸ਼ਹਿਰ ਨਾਲ ਆ ਜਿੱਦਾਂ। ਸੋ 5 ਤੇ ਬਹੁਤ ਵੱਡੀ ਪ੍ਰੋਬਲਮ ਹੈ ਜਿੱਦਾਂ ਪਾਰਟੀ। ਮੈਂ ਪਹਿਲੇ 4 ਸਾਲ 5 ਤੇ ਚਲਾਇਆ, ਮੈਂ ਬਹੁਤ ਦੁਖੀ ਹੋਇਆ ਬਈ ਇਹ ਕੀ ਪੰਗਾ ਲੈ ਲਿਆ ਮੈਂ ਈਸਟ ਛੱਡ ਕੇ। ਸੋ ਇੱਥੇ 5 ਤੇ ਬਹੁਤ ਪ੍ਰੋਬਲਮ ਆ। ਇਹ ਇੱਕ ਹੋਰ ਗੱਲ ਹੈ, ਜਿਹੜੇ ਇੱਥੇ 5 ਤੇ ਆ ਜਿੱਦਾਂ ਕਈ ਏਰੀਆ ਸਾਊਥਰਨ ਕੈਲੀਫੋਰਨੀਆ, ਉੱਥੇ ਟਰੱਕ ਸਟਾਪ ਨਹੀਂ ਬਣ ਦਿੰਦੇ। ਟਰੱਕ ਬਹੁਤ ਹੁੰਦੇ ਆ, ਡਿਲੀਵਰੀਆਂ ਵੀ ਬਹੁਤ ਹੁੰਦੀਆਂ, ਪਰ ਉੱਥੇ ਸਿਟੀਆਂ ਦੇ ਕਾਨੂੰਨ ਆ ਜਾਂ ਰੂਲ ਆ, ਟਰੱਕ ਸਟਾਪ ਬਣ ਨਹੀਂ ਦਿੰਦੇ। ਸੋ ਬਹੁਤ ਟਰਬਲ ਆਉਂਦੀ ਆ 5 ਤੇ। ਸੋ ਆਪਾਂ ਨੂੰ ਜੇ ਇਸ਼ੂ ਆ ਜ਼ਿਆਦਾ 5 ਤੇ ਆ। ਆਈ ਥਿੰਕ ਜਿੱਦਾਂ ਤੁਸੀਂ ਆਪਾਂ 80 ਚਲਾਉਂਦੇ ਆ ਜਾਂ 40 10, ਜਦੋਂ ਆਪਾਂ ਕੈਲੀਫੋਰਨੀਆ ਲੰਘ ਜਾਂਦੇ ਆ ਜੀ, ਬੜੀ ਵੱਡੀ ਪ੍ਰੋਬਲਮ ਨਹੀਂ ਆਉਂਦੀ, ਮੈਂ ਸੋਚਦਾ ਏਦਾਂ। ਪਰ ਇਹ ਹੈ ਨਾ ਵੀ ਚਲੋ ਜਿੱਥੇ ਹੈਗੀ ਉਹਦਾ ਸੋਲੂਸ਼ਨ ਤਾਂ ਹੋਣਾ ਚਾਹੀਦਾ ਹੈ ਨਾ। ਵੀ ਹੁਣ ਜਿੱਦਾਂ ਤੁਹਾਡੇ ਸ਼ਹਿਰ ਦੀ ਗੱਲ ਯੂਬਾ ਸਿਟੀ ਦੀ ਆ, ਥੋੜੇ ਸਮਾਂ ਪਹਿਲਾਂ ਇਹਨਾਂ ਨੇ ਟਰੱਕ ਪਾਰਕਿੰਗ ਕਹਿੰਦੇ ਸੀ ਸ਼ਹਿਰੋਂ ਬਾਹਰ ਕਰ ਦੋ। ਹੁਣ ਟਰੱਕਿੰਗ ਦੇ ਉੱਤੇ ਜਿਹੜੀ ਇੰਡਸਟਰੀ ਆ, ਸ਼ਹਿਰ ਜਿਹੜਾ ਉਹ ਟਿਕਿਆ ਹੋਵੇ, ਉੱਥੇ ਇੰਨੇ ਪਰਸੈਂਟੇਜ ਰਹਿੰਦੇ ਹੋਣ, ਟਰੱਕ ਬਾਹਰ ਲਾ ਕੇ ਉੱਦਾਂ ਕਰਨਾ ਉਹ ਕਾਫੀ ਮੁਸ਼ਕਿਲ ਹੋ ਜਾਂਦਾ। ਅਚਨਚੇਤੇ ਜਦੋਂ ਇਦਾਂ ਦਾ ਫੈਸਲਾ ਲਿਆ ਜਾਂਦਾ ਆ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸੇ ਜਾਈਏ, ਕੀ ਕਰੀਏ, ਫਿਰ ਮੁਸ਼ਕਲਾਂ ਆਉਂਦੀਆਂ ਆ। ਚਲੋ ਅਸੀਂ ਮੰਨ ਕੇ ਤੁਹਾਡੀ ਗੱਲ ਵੀ ਬਾਕੀ ਪਾਸੇ ਨਹੀਂ ਹੈ, ਕੈਲੀਫੋਰਨੀਆ 'ਚ ਆ, ਪਰ ਇੱਥੋਂ ਦੇ ਤੇ ਫਿਰ ਜਿਹੜੇ ਕਾਨੂੰਨ ਘਾੜੇ ਉਹਨਾਂ ਨੂੰ ਕੁਛ ਕਰਨਾ ਚਾਹੀਦਾ ਆ ਵੀ ਭਾਈ ਕੀ ਕਰਨਾ ਆ, ਇਸ ਦਾ ਸੋਲਿਊਸ਼ਨ ਕੀ ਆ। ਉੱਦਾਂ ਕਾਰ ਵਾਲਿਆਂ ਨੂੰ ਉੱਦਣ ਗੱਲ ਕਰਦੇ ਜੀ ਅਸੀਂ ਸਾਰਾ ਕੁਝ ਇਲੈਕਟ੍ਰੀਫਾਈ ਕਰ ਦੇਣਾ, ਤੇ ਜਿਹੜਾ ਫਿਰ ਰੋਡ ਤੇ ਸਾਈਡ ਤੇ ਖੜ ਕੇ ਜਿਹੜਾ ਤਾਰਾਂ ਲਾ ਕੇ ਚਾਰਜ ਕਰਨੇ ਆ, ਉਹ ਚਾਰਜ ਕਿੱਥੇ ਕਰਨੇ ਆ ਭਾਈ, ਕਿਤੇ ਤਾਂ ਪਾਰਕਿੰਗਾਂ ਜਿਹੜੀਆਂ ਉਹ ਚਾਹੀਦੀਆਂ ਹੈ ਨਾ। ਸੋ ਜ਼ਰੂਰ ਮਸਲੇ ਜਿਹੜੇ ਉਹ ਹੱਲ ਹੋਣੇ ਚਾਹੀਦੇ। ਥੈਂਕ ਯੂ ਅਮਰਜੀਤ ਜੀ ਕਾਲ ਦੇ ਲਈ, ਮਿਹਰਬਾਨੀ ਜੀ। ਜੀ ਆਪਣੇ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ ਜੀ। ਬਿਲਕੁਲ, ਸਾਡੇ ਨਾਲ ਅੱਗੇ ਜੁੜੇ ਨੇ ਸਤਨਾਮ ਸਿੰਘ ਜੀ। ਸਤਨਾਮ ਜੀ ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ। ਉਹ ਤਾਂ ਤੁਹਾਡੇ ਸਾਰੇ ਵਧੀਆ ਆਉਂਦੇ, ਟਾਈਮ ਤੁਸੀਂ
ਮੁੱਦੇ ਬਹੁਤ ਚੱਕਦੇ ਆ ਪਰ ਅਸੀਂ ਸਮਝਦੇ ਨਹੀਂ ਹੈ ਵੀ ਦੇਖੋ ਪ੍ਰੋਬਲਮ ਸਾਡੀ ਇਹ ਕਿ ਸਾਰੇ ਕੰਮ ਹੋ ਸਕਦੇ ਆ, ਇੱਕੋ ਹੀ ਕੰਮ ਔਖਾ ਕਿ ਸਾਡਾ ਜਿਹੜਾ ਇਕੱਠ ਨਹੀਂ ਹੁੰਦਾ ਜੀ। ਠੀਕ ਹੈ, ਇਹ ਇਕੱਠ ਹੋ ਜਾਵੇ ਤਾਂ ਇੱਕ ਦੂਜੇ ਭਰੋਸਾ ਕਰ ਲਈਏ ਤਾਂ ਸਭ ਕੁਝ ਹੋ ਸਕਦਾ। ਕਿਉਂਕਿ ਤੁਸੀਂ ਦੇਖ ਲਓ 5 ਸਾਲ ਪਹਿਲਾਂ ਕਿੱਡਾ ਵੱਡਾ ਅਸੀਂ ਬੰਦੇ ਇਕੱਠੇ ਹੋਏ ਸੀ ਤੇ ਬੜਾ ਹਮਲਾ ਮਾਰੇ ਤੇ ਇੱਕ ਕਿਸ ਨਾਲ ਪੂਰੀ ਅਮਰੀਕਾ ਹਿਲਾ ਕੇ ਰੱਖਦੀ ਸੀ। ਠੀਕ ਹੈ, ਤੇ ਹੋਇਆ ਕਿ ਜਿਸ ਤਰ੍ਹਾਂ ਆਪਣੇ ਜਗਰੂਪ ਸਿੰਘ ਜੀ ਕਹਿ ਕੇ ਗਏ ਕਿ ਉਦੋਂ ਮੰਨ ਲਓ ਬੜਾ ਵਧੀਆ ਇਹਨਾਂ ਦਾ ਸੀਗਾ ਉਪਰਾਲਾ ਵੀ ਇਕੱਠੇ ਹੋ ਕੇ ਸਾਰੇ ਵੀ ਇੱਕ ਬਣਾਈਏ ਕਮੇਟੀ ਬਣਾਈਏ, ਹੋਈ ਵੀ ਸੀ ਤੇ ਉੱਥੇ ਮੰਨ ਲਓ ਮੈਂਬਰ ਵੀ ਚੁਣੇ ਗਏ ਬਿਹਾਰ ਸਿਟੀ ਤੋਂ 1-2 ਚੁਣੇ ਗਏ ਸੀਗੇ। ਹਾਂਜੀ, ਉਹ ਤੋਂ ਬਾਅਦ ਇਹ ਕਿਹਾ ਵੀ ਚਲੋ ਇਹਨੂੰ ਰਜਿਸਟਰ ਕਰਾਂਗੇ, ਸਭ ਕੁਝ ਹੋਇਆ ਤੇ ਮੁੜ ਕੇ ਵੀ ਮੀਟਿੰਗਾਂ ਕਰਾਂਗੇ। ਮੁੜ ਕੇ ਕੋਈ ਇੱਕ ਸ਼ਰਾਰਤੀਆਂ से ਪਤਾ ਨਹੀਂ ਕਿਹਨੇ ਮੰਨ ਲਓ ਕੋਈ ਸ਼ਰਾਰਤ ਕੀਤੀ ਤੇ ਮੰਨ ਲਓ ਇਹ ਕਹਿੰਦੇ ਜੀ ਜੂਬਾ ਸਿਟੀ ਵਾਲਿਆਂ ਨੇ ਆਪਣਾ ਬਿਜ਼ਨਸ ਕਰਨਾ ਤੇ ਇਹਨਾਂ ਨੂੰ ਮਤਲਬ ਆ ਤਾਂ ਕਰਦੇ ਆ ਜੀ। ਤੇ ਆਪਸ ਵਿੱਚ ਹੀ ਮੰਨ ਲਓ ਲੜਸਾਂ ਨਹੀਂ ਪਤਾ। ਉਹ ਇੱਕ ਆਪਣੇ ਵਕੀਲ ਸਾਹਿਬ ਵਿਚਾਰਾ ਜਸਪ੍ਰੀਤ ਰਾਜ, ਤੁਸੀਂ ਤਾਂ ਜਾਣਦੇ ਆ ਵਿਚਾਰੇ ਡੈਥ ਹੋ ਗਈ ਸੀ ਜੀ। ਉਹਨਾਂ ਕਾਂਡੋ ਵਿਚਾਰਾ ਵਿੱਚ ਇਨਵੋਲਵ ਹੋ ਕੇ ਮੰਨ ਲਓ ਕਹਿੰਦਾ ਠੀਕ ਹੈ ਮੈਂ ਪੇਪਰ ਵਰਕ ਸਾਰਾ ਕਰੂੰਗਾ ਕੀਤਾ। ਉਹ 2-3 ਵਾਰੀ ਮੈਨੂੰ ਵੀ ਫੋਨ ਆਇਆ ਕਹਿੰਦਾ ਜੀ ਭਾਜੀ ਤੁਹਾਡਾ ਪ੍ਰਿਜ਼ਨ ਵਾਲਿਆਂ ਨੂੰ ਇਤਰਾਜ਼ ਆ ਤੁਹਾਡੇ ਤੇ। ਮੈਂ ਦੱਸੋ ਜੀ, ਕਹਿੰਦੇ ਜੀ ਤੁਹਾਡਾ ਬਿਜ਼ਨਸ ਏਦਾਂ। ਮੈਂ ਕਿਹਾ ਵੀ ਸਾਡਾ ਭਾਜੀ ਸਾਡਾ ਕੋਈ ਨਾ ਰੱਦਾ ਨਾ ਸਾਡਾ ਕੋਈ ਬਿਜ਼ਨਸ ਹੈਗਾ ਵੀ ਓਨਰ ਆਪਰੇਟਰ ਹੈਗੇ ਆ ਵੀ ਮਤਲਬ ਤਾਂ ਮਤਲਬ ਸੇਵਾ ਵਾਸਤੇ ਨਾਲ ਰਲੇ ਆ ਜੀ। ਅੱਛਾ ਕੋਈ ਗੱਲ। ਫਿਰ ਉਹ ਕਹਿੰਦਾ ਜੀ ਤੁਹਾਡਾ ਸੁਲ੍ਹਾ ਕਰਾ ਦੇਣਾ। ਮੈਂ ਕਿਹਾ ਸਾਡੀ ਕਿਹੜਾ ਲੜਾਈ ਹੋਈ, ਸੁਲ੍ਹਾ ਅਸੀਂ ਕੀ ਕਰਨੀ, ਸਾਡੇ ਤੇ ਲੜਾਈ ਕੋਈ ਨਹੀਂ ਹੈ। ਏਦਾਂ ਦੀਆਂ ਮਤਲਬ ਸ਼ਰਾਰਤਾਂ ਵਿੱਚ ਕਰਦੇ ਤੇ ਦੇਖੋ ਜੂਬਾ ਜਿਹੜੀ ਕਿੰਨਾ ਆਪਣੀ ਆਬਾਦੀ ਹੈਗੀ ਆ। ਜਦੋਂ ਮੀਟਿੰਗਾਂ ਹੁੰਦੀਆਂ ਸੀ ਉੱਥੇ ਜਾਂ ਸਿਟੀ ਚ ਜਾਂ ਕਾਉਂਟੀ ਚ ਜਾਂਦੇ ਸੀਗੇ ਪਾਰਕਿੰਗ ਵਾਸਤੇ, ਉੱਥੇ ਸਾਡੇ ਗਿਣਤੀ ਦੇ ਬੰਦੇ ਹੁੰਦੇ ਸੀਗੇ ਜੀ। ਸਹੀ ਹਮੇਸ਼ਾ ਹੀ ਕਹਿੰਦੇ ਹੁੰਦੇ ਦੇਖੋ ਇਕੱਠੇ ਹੋ ਜਾਓ, ਇਕੱਠੇ ਤੁਸੀਂ ਮੀਟਿੰਗਾਂ ਦਾ ਜਾ ਕੋਈ ਨਹੀਂ ਜਾਂਦਾ ਸੀ, ਰੌਲਾ ਪਾਈ ਜਾਂਦੇ ਆ। ਇਹ ਭਾਜੀ ਪਹਿਲੀ ਵਾਰ ਨਹੀਂ ਨਾ ਆਖਰੀ ਵਾਰ। ਜੇ ਏਦਾਂ ਰਹੇ ਸੀ ਰੌਲਾ ਉਹ ਸੱਪ ਵਾਲੀ ਇਹ ਗੱਲ ਹੈ ਵੀ ਲੀਕ ਨੂੰ ਕੁੱਟਦੇ ਜਦ ਸਾਰੀ ਪ੍ਰੋਬਲਮ ਆ ਜਾਂਦੀ ਹੈ। ਪਹਿਲਾਂ ਕੋਈ ਨਹੀਂ ਇਕੱਠੇ ਹੁੰਦੇ। ਮੇਰੀ ਤਾਂ ਬੇਨਤੀ ਇਹੀ ਹਜੇ ਵੀ ਚਲੋ ਕੁਛ ਨਹੀਂ ਹਜੇ ਵੀ ਤੁਸੀਂ ਇਕੱਠੇ ਹੋ ਕੇ ਕੋਈ ਨਾ ਕਮੇਟੀ ਜ਼ਰੂਰ ਬਣਾਓ। ਜੇ ਵੀ ਸੰਸਥਾ ਹੈਗੀ ਜੇ ਉਹਨਾਂ ਨਾਲੋਂ ਹੋਰ ਨਹੀਂ ਕੁਛ ਵੀ ਕਰਨਾ ਕਰਕੇ ਆਪਣਾ ਇਤਿਹਾਸ ਇਹਨਾਂ ਕਾਂਗਰਸਮੈਨ ਨਾਲ ਸੈਂਟਰ ਨਾਲ ਇਹਨਾਂ ਗੱਲ ਕਰੋ। ਸਾਰੇ ਮਤਲਬ ਸੁਣਦੇ ਗੱਲ ਜੇ ਤੁਸੀਂ ਇਕੱਠੇ ਹੋ ਕੇ ਜਾਓ। ਇਹਨਾਂ ਸਾਡੀ ਲੋੜ ਬਹੁਤ, ਸਾਡੇ ਕੋਲ ਹੱਕ ਬੋਰਡ ਦਾ ਹੈ ਬਹੁਤ ਵੱਡਾ ਆ। ਵੀਰ ਜੀ ਇਕੱਠੇ ਮੈਂ ਇਹੀ ਬੇਨਤੀ ਕਰਕੇ ਗੱਲਬਾਤ ਕਰੋ ਤੇ ਇਹਨਾਂ ਸੈਂਟਰ ਦੇ ਤਾਂ ਕਾਂਗਰਸਮੈਨ ਤੱਕ ਪਹੁੰਚੋ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਉਹ ਕਿਸ ਤਰ੍ਹਾਂ ਜੀ, ਥੈਂਕ ਯੂ। ਬਿਲਕੁਲ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਉਹਨਾਂ 'ਚ ਜੁੜੋ, ਫਿਰ ਉਹਨਾਂ ਦੇ ਨਾਲ ਜੁੜ ਕੇ ਫਿਰ ਆਪਣੀ ਆਵਾਜ਼ ਨੂੰ ਬੁਲੰਦ ਕਰੋ। ਜੇ ਤੁਹਾਨੂੰ ਲੱਗਦਾ ਵੀ ਉਹ ਨਹੀਂ ਕਰ ਰਹੇ ਤਾਂ ਫਿਰ ਉਹਨਾਂ ਦੇ ਉੱਤੇ ਦਬਾਅ ਪਾਓ ਵੀ ਜੇ ਸੰਸਥਾ ਬਣਾਈ ਆ, ਜੇ ਉਹ ਚੱਲ ਰਹੀ ਆ ਜਾਂ ਕਰਦਾ ਹੈ ਤੇ ਫਿਰ ਲੋਕਾਂ ਦੀ ਆਵਾਜ਼ ਜਿਹੜੀ ਉਹ ਨਾਲ ਦੇ ਨਾਲ ਚੱਕੋ। ਜੇ ਤੁਹਾਨੂੰ ਏਦਾਂ ਲੱਗਦਾ ਆ ਜੇ ਕਰ ਰਹੇ ਆ ਤੇ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਨੰਬਰਸ ਨੂੰ ਜਿਹੜਾ ਆ ਉਹ ਵਧਾਓ ਤਾਂ ਜੋ ਉਸ ਸੰਸਥਾ ਦੀ ਜਿਹੜੀ ਆਵਾਜ਼ ਆ ਜਿਹੜੀ ਉਹ ਬੁਲੰਦ ਹੋਵੇ। ਸੋ ਆਪਾਂ ਇਹ ਕਹਿ ਦਈਏ ਵੀ ਹੁਣ ਉਹਨਾਂ ਨੇ ਕਰਤਾ, ਉਹਨਾਂ ਨੇ ਇਹ ਕਰਤਾ, ਹੁਣ ਇਹ ਆ ਵੀ ਗਾਂਹ ਕੀ ਕਰਨਾ ਚ ਤੁਸੀਂ। ਇਹ ਤਾਂ ਹੁਣ ਪੁਰਾਣੇ ਪਾਸਟ ਵਿੱਚ ਰਹਿ ਕੇ ਤਾਂ ਕੋਈ ਆਪਾਂ ਨੂੰ ਫਾਇਦਾ ਨਹੀਂ ਆ ਨਾ। ਫਿਰ ਵੀ ਆਪਾਂ ਅਤੀਤ 'ਚ ਹੀ ਰਹੀ ਜਾਈਏ ਤੇ ਭਵਿੱਖ ਨੂੰ ਕਿੱਦਾਂ ਸਵਾਰਾਂਗੇ, ਏਦਾਂ ਨਹੀਂ ਗੱਲ ਬਣਨੀ। ਸੋ ਹੁਣ ਜੋ ਪ੍ਰੈਜ਼ੈਂਟ ਦੇ ਵਿੱਚ ਮੌਕੇ ਨੂੰ ਸਾਂਭੋ, ਜਿਹੜਾ ਵੀ ਇਸ ਪਾਸੇ ਵੱਲ ਨੂੰ ਮਿਲ ਕੇ ਜਿਹੜਾ ਜੋੜ ਸਕਦਾ, ਜੁੜ ਗਏ ਆ, ਜੁੜੇ ਹੋਏ ਆ ਤਾਂ ਉਹ ਭਾਈ ਅੱਗੇ ਨੂੰ ਗੱਲ ਜਿਹੜੀ ਉਹ ਹੁਣ ਵਧਾਓ, ਗਿਲੇ ਸ਼ਿਕਵੇ ਦੂਰ ਕਰਕੇ ਅੱਗੇ ਵਧਣ ਦਾ ਵੇਲਾ ਆ। ਅਗਲੇ ਕਾਲਰ ਵੱਲ ਵਧਦੇ ਆ ਜੀ। ਬਿਲਕੁਲ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਅਮਰੀਕ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਣਾ ਜਿੱਥੇ ਤੱਕ ਮੈਨੂੰ ਪਤਾ ਹੈਗਾ ਕੁਝ ਇੰਸੀਡੈਂਟ ਏਦਾਂ ਦੇ ਹੋਏ ਆ ਪਾਸ ਦੇ ਵਿੱਚ ਜਿਹਦੇ ਵਿੱਚ ਕਈਆਂ ਪਾਰਕਿੰਗ ਦੇ ਉੱਤੇ ਹੀ ਕਈਆਂ ਦੀ ਜਾਨ ਗਈ ਹੈਗੀ ਆ। ਬਿਲਕੁਲ। ਤੇ ਏਦਾਂ ਦਾ ਇੱਕ ਇੰਸੀਡੈਂਟ ਹੋਇਆ ਸੀ। ਉਹਦੇ ਬਾਅਦ ਚੋਂ ਟਰੱਕ ਡਰਾਈਵਰ ਦੀ ਵਾਈਫ ਨੇ ਇੱਕ ਬਿੱਲ ਮੂਵ ਕੀਤਾ ਸੀ, ਜਿਹੜਾ ਬਿੱਲ ਆਲਰੇਡੀ ਕਾਂਗਰਸ ਦੇ ਵਿੱਚ ਪੈਂਡਿੰਗ ਹੈਗਾ ਹੈ। ਉਹ ਬਿੱਲ ਨੇ ਕੋਈ ਪ੍ਰੋਗਰੈਸ ਨਹੀਂ ਕੀਤੀ ਕਿਉਂਕਿ ਉਹਦੇ ਪਿੱਛੇ ਇੰਨਾ ਬੈਕਅਪ ਕਹਿ ਲਓ ਨਹੀਂ ਹੋਇਆ, ਜਾਂ ਗਵਰਨਮੈਂਟ ਜੇ ਕਹਿੰਦੀ ਹੈ ਕਿ ਸਾਡੇ ਕੋਲ ਫਾਈਨੈਂਸਸ ਦੀ ਪ੍ਰੋਬਲਮ ਹੈਗੀ ਆ, ਉਹ ਗੱਲ ਤਾਂ ਬਿਲਕੁਲ ਗਲਤ ਹੈਗੀ ਆ। ਇੱਕ ਟਰੱਕ ਜਿਹੜਾ ਆ ਉਹਦੀ ਰਜਿਸਟ੍ਰੇਸ਼ਨ $2000 ਤੋਂ $2500, ਹਾਈਵੇ ਯੂਜ਼ ਟੈਕਸ $600, ਉਹਦੇ ਉੱਪਰੋਂ ਫਿਊਲ ਟੈਕਸ, ਟੋਲ ਟੈਕਸ, ਹਰੇਕ ਚੀਜ਼ਾਂ ਦੇ ਉੱਤੇ ਟੈਕਸ। ਇੱਕ ਟਰੱਕ ਗਵਰਨਮੈਂਟ ਨੂੰ ਮੇਰੇ ਹਿਸਾਬ ਨਾਲ $25,000 ਤੋਂ $30,000 ਜਨਰੇਟ ਕਰਕੇ ਦਿੰਦਾ, ਜਿਹੜਾ ਰੋਡ ਦੇ ਉੱਪਰ ਹੈਗਾ। ਜੇ ਤੁਸੀਂ ਇੰਨਾ ਪੈਸਾ ਇੱਕ ਟਰੱਕ ਤੋਂ ਜਨਰੇਟ ਕਰ ਰਹੇ ਹੋ, ਕਲੈਕਟ ਕਰ ਰਹੇ ਹੋ, ਤੁਸੀਂ ਇੱਕ ਨੂੰ ਪ੍ਰੋਵਾਈਡ ਜੀ
ਆਵਾਜ਼ ਕੱਟ ਗਈ ਹੈ ਆਵਾਜ਼ ਅਮਰੀਕ ਤੁਹਾਡੀ ਜੀ। ਆ ਨਹੀਂ ਰਹੀ ਅਮਰੀਕ ਸਿੰਘ ਜੀ। ਅੱਜ ਹੁਣ ਆ ਰਹੀ ਹੈ ਭਾਜੀ? ਜੀ ਹਾਂਜੀ ਜੀ ਹਾਂਜੀ, ਹੁਣ ਆ ਤੁਸੀਂ ਰਹੀ ਉਹ ਗੱਲ ਆਪਣੀ ਕੈਰੀ ਕਰ ਸਕਦੇ ਹੋ ਹਾਂਜੀ। ਲਗਾਤਾਰ ਕੰਟੀਨਿਊ। ਮੈਂ ਕਹਿ ਰਿਹਾ ਸੀਗਾ ਜਦ ਇੱਕ ਟਰੱਕ ਤੁਹਾਨੂੰ ਇੰਨਾ ਰੈਵਨਿਊ ਜਨਰੇਟ ਕਰਕੇ ਦੇ ਰਿਹਾ ਤਾਂ ਜੀ, ਤੁਹਾਨੂੰ ਜੀ। ਉਹਨੂੰ ਪਾਰਕਿੰਗ ਪ੍ਰੋਵਾਈਡ ਗਵਰਨਮੈਂਟ ਨੂੰ ਕਰਨੀ ਚਾਹੀਦੀ ਆ, ਬਿਲਕੁਲ ਪਰ ਇਸ ਇਸ਼ੂ ਨੂੰ ਸੀਰੀਅਸਲੀ ਕੰਸੀਡਰ ਨਹੀਂ ਕੀਤਾ ਜਾਂਦਾ। ਨਹੀਂ ਕੀਤਾ ਜਾਂਦਾ ਜੀ। ਦੋ ਚੀਜ਼ਾਂ ਮੈਂ ਦੇਖੀਆਂ ਆ, ਮੈਨੂੰ ਵੀ ਟਰੱਕ ਚਲਾਉਂਦੇ ਨੂੰ ਆਲਮੋਸਟ 18-20 ਸਾਲ ਹੋ ਗਏ ਆ। ਹਾਂਜੀ। ਇੱਕ ਇਸ਼ੂ ਪਾਰਕਿੰਗ ਦਾ, ਇੱਕ ਇਸ਼ੂ ਲਾਇਸੈਂਸਿੰਗ ਦਾ। ਲਾਇਸੈਂਸਿੰਗ ਨੂੰ ਵੀ ਡਿਲੀਬਰੇਟਲੀ ਗਵਰਨਮੈਂਟ ਨੇ ਇੰਨਾ ਰੂਲ ਛੱਡਿਆ ਆ ਕਿ ਉਹਨਾਂ ਨੂੰ ਟਰੱਕ ਡਰਾਈਵਰ ਚਾਹੀਦੇ ਆ, ਲਾਇਸੈਂਸ ਦੇਈ ਜਾਂਦੇ ਆ ਫਾਰਮੈਲਿਟੀ ਕੰਪਲੀਟ ਕਰਕੇ। ਉਹਦੇ ਬਾਅਦ ਚ ਸਾਰੀ ਰਿਸਪੌਂਸਿਬਿਲਿਟੀ ਟਰੱਕਿੰਗ ਕੰਪਨੀ ਜਾਂ ਬੰਦਿਆਂ ਦੇ ਉੱਤੇ ਪਾ ਦੋ। ਸੇਮ ਚੀਜ਼ ਪਾਰਕਿੰਗ ਦੀ ਹੈਗੀ ਆ। ਪਾਰਕਿੰਗ ਦੇ ਰੂਲ ਜਿਹੜੇ ਐਨਫੋਰਸਮੈਂਟ ਵਾਲੇ ਆ ਉਹ ਇੰਨੇ ਸਟ੍ਰਿਕਟ ਹੈਗੇ ਆ, ਤੁਸੀਂ ਬਿਲੀਵ ਨਹੀਂ ਕਰੋਗੇ। ਜੇ ਤੁਸੀਂ ਟਰੱਕ ਟ੍ਰੇਲਰ ਖੜਾ ਕਰ ਜਾਂਦੇ ਆ, ਜੇ CHP ਚਾਹੇ ਉਹ ਕਦੀ ਵੀ ਤੁਹਾਡਾ ਟਰੱਕ ਟ੍ਰੇਲਰ ਉੱਥੋਂ ਟੋ ਕਰਾ ਸਕਦੀ ਹੈ। ਦੇਖੋ ਇੰਨੇ ਜ਼ਿਆਦਾ ਇਹਨਾਂ ਨੂੰ ਲਿਬਰਟੀ ਹੈਗੀ ਆ ਇਹਨਾਂ ਐਨਫੋਰਸਮੈਂਟ ਦੇ ਵਿੱਚ ਕਿ ਤੁਸੀਂ ਇਹਨਾਂ ਦੇ ਨਾਲ ਲੜ ਹੀ ਨਹੀਂ ਸਕਦੇ, ਨਾ ਤੁਸੀਂ ਕੋਰਟ 'ਚ ਖੜੇ ਹੋ ਸਕਦੇ ਆ, ਕਿਉਂਕਿ ਉਹ ਰੂਲ ਇੰਨੇ ਹਾਰਡ ਹੈਗੇ ਆ ਔਰ ਵਨ ਸਾਈਡਡ ਹੈਗੇ ਆ। ਜੀ ਜੀ ਠੀਕ ਹੈ, ਥੈਂਕ ਯੂ ਅਮਰੀਕ ਜੀ। ਇਹਦਾ ਸੋਲੂਸ਼ਨ ਨਹੀਂ, ਇਹਦਾ ਸੋਲੂਸ਼ਨ ਕੀ ਹੋ ਸਕਦਾ? ਅਸੀਂ ਇਸ ਦਾ ਸੋਲੂਸ਼ਨ ਪੂਰੇ ਅਮਰੀਕਾ ਲਈ ਨਹੀਂ ਲੱਭ ਸਕਦੇ। ਠੀਕ ਆ, ਟਰੱਕਰ ਨੂੰ ਯੂਨਾਈਟ ਹੋਣਾ ਚਾਹੀਦਾ। ਮੇਰੇ ਹਿਸਾਬ ਨਾਲ ਯੂਨਾਈਟ ਹੋ ਕੇ ਤੁਸੀਂ ਜਿੱਥੇ ਜਿਸ ਏਰੀਏ 'ਚ ਸਭ ਤੋਂ ਜ਼ਿਆਦਾ ਪ੍ਰੋਬਲਮ ਆ, ਜੇ ਮੰਨਦੇ ਹੋ ਕਿ LA ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆ, ਤੁਸੀਂ ਟਰੱਕਰ ਸਾਰੇ ਰਲ ਕੇ ਇੱਕ LA ਨੂੰ ਟਾਰਗੇਟ ਕਰ ਲਓ ਕਿ ਅਸੀਂ ਕੋਈ ਲੋਡ LA ਨਹੀਂ ਡਿਲੀਵਰ ਕਰ। ਹੋਰ ਕੀ ਜੀ ਜੀ ਪੱਠਾ ਬਹਿ ਜਾਊਗਾ ਸ਼ਹਿਰ ਦਾ ਉੱਥੇ ਦਾ। ਤੁਸੀਂ LA ਦੀ ਪ੍ਰੋਬਲਮ ਫਿਕਸ ਕਰੋ ਪਾਰਕਿੰਗ ਦੀ, ਉਹਦੇ ਬਾਅਦ ਚ ਲੋਡ LA ਆਉਣਗੇ। ਠੀਕ ਹੈ, ਸਿਟੀ ਨੂੰ ਟਾਰਗੇਟ ਕਰ ਲਓ, ਉਹ ਸਾਰੇ ਅਮਰੀਕਾ ਦੀ ਪ੍ਰੋਬਲਮ ਸੋਲਵ ਕਰ ਦਊਗੀ। ਬਿਲਕੁਲ ਸਹੀ ਗੱਲ। ਠੀਕ ਹੈ ਜੀ, ਠੀਕ ਹੈ ਅਮਰੀਕ, ਥੈਂਕ ਯੂ। ਮੈਂ ਇਸੇ ਦੇ ਉੱਤੇ ਨਾ ਜਿਹੜੇ ਜੇਸਨ ਲਾ ਦੀ ਜਿਹੜੀ ਗੱਲ ਕਰ ਰਹੇ ਸੀ, 2019 ਦੀ ਇੱਕ ਰਿਪੋਰਟ ਆ ਜੇਸਨ ਲਾ ਦੇ ਮੁਤਾਬਕ 98% ਟਰੱਕ ਡਰਾਈਵਰ ਉਹਨਾਂ ਨੂੰ ਰੋਜ਼ਾਨਾ ਰੈਗੂਲਰਲੀ ਇਹ ਸੇਫ ਪਾਰਕਿੰਗ ਲੱਭਣ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਆ। 2015 ਚ ਇਹੀ ਰਿਪੋਰਟ ਇਸ ਨੂੰ 75% ਤੇ ਰੱਖਦੀ ਸੀ। ਸੋ 23% ਜਿਹੜਾ ਇਸ ਦੇ ਵਿੱਚ ਆਲਰੇਡੀ ਇਜ਼ਾਫਾ ਹੋ ਗਿਆ 4 ਸਾਲਾਂ ਚ। ਓਇਡਾ ਵਾਲੇ ਓਨਰ ਓਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਤੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਇਹ ਕਹਿੰਦੀ ਆ ਵੀ 3.5 ਮਿਲੀਅਨ ਟਰੱਕ ਡਰਾਈਵਰ ਨੇ ਤੇ ਪੂਰੇ ਨੈਸ਼ਨਲੀ ਸਿਰਫ 3,13,000 ਟਰੱਕ ਪਾਰਕਿੰਗ ਅਵੇਲੇਬਲ ਆ। ਜਿੱਦਾਂ ਪਹਿਲਾਂ ਦੱਸਿਆ ਵੀ 11 ਪਿੱਛੇ ਇੱਕ ਜਿਹੜੀ ਟਰੱਕ ਪਾਰਕਿੰਗ, ਹੁਣ ਇੱਕ ਦੇ ਇੱਥੇ ਇੱਕ ਥੋੜੀ ਟਰੱਕ ਨੇ ਜਿਹੜਾ ਪਾਰਕ ਕਰ ਲੈਣਾ ਆ, ਉਹ ਕਿੱਧਰ ਜਾਣਗੇ? ਫਿਰ ਰੌਲਾ ਪਾਉਂਦੇ ਆ ਜੀ ਪੋਲਿਊਸ਼ਨ ਜਿਹੜਾ ਜੀ ਵੱਧ ਜਾਂਦਾ ਹੈ, ਆਈਡਲਿੰਗ ਬਹੁਤ ਜ਼ਿਆਦਾ ਕਰਦੇ ਆ। ਭਾਈ ਵਿਚਾਰੇ ਟਰੱਕਰ ਨੂੰ ਤੁਸੀਂ ਥਾਂ ਨਹੀਂ ਦਊਗੇ ਕਿਤੇ ਰਹਿਣ ਨੂੰ, ਕਿਤੇ ਸੌਣ ਨੂੰ, ਉਹਨੇ ਤਾਂ ਟਰੱਕ ਚਲਾ ਕੇ ਹੀ ਸੌਣਾ ਆ। ਹੁਣ ਅੰਦਰ ਦਮ ਥੋੜੀ ਉਹ ਘਟਾ ਕੇ ਜਿਹੜਾ ਉਹ ਅੰਦਰ ਮਰੂਗਾ ਵੀ ਤੁਹਾਡੇ ਲਈ ਜਿਹੜਾ ਉਹ ਕਰੇ। ਤੇ ਫਿਰ ਨਾਲ ਦੇ ਨਾਲ ਦੇਖੋ ਇੱਕ ਪ੍ਰੋਬਲਮ ਸੋਲਵ ਕਰਨ ਦੇ ਨਾਲ ਹੋਰ ਕਿੰਨੀਆਂ ਇਸ਼ੂਜ਼ ਜਿਹੜੇ ਆ ਇਸ ਦੇ ਵਿੱਚ ਹੱਲ ਜਿਹੜੇ ਉਹ ਹੋ ਸਕਦੇ ਆ। ਸਾਡੇ ਜਿਹੜੇ DOT ਦੇ ਇਸ ਟਾਈਮ ਸਕੱਤਰ ਨੇ ਪੀਟ ਬਿਊਟਿਜੇਜ, ਉਹ ਮੰਨਦੇ ਨੇ, ਕਹਿੰਦੇ ਜੀ ਬਹੁਤ ਵੱਡੀ ਪ੍ਰੋਬਲਮ ਆ, ਅਸੀਂ ਇਸ ਚੀਜ਼ ਨੂੰ ਮੰਨਦੇ ਆ, ਅਸੀਂ ਕੰਸਰਨਡ ਆ ਤੇ ਇਸ ਨੂੰ ਹੱਲ ਕਰਨ ਦੇ ਲਈ ਜਿਹੜਾ ਆ ਉਹ ਅਸੀਂ ਕੰਮ ਕਰਨ ਜਾ ਰਹੇ ਹਾਂ। ਹੁਣ ਇਨਫਰਾਸਟ੍ਰਕਚਰ ਬਿੱਲ ਦੇ ਤਹਿਤ ਕਹੀ ਜਾਂਦੇ ਆ ਵੀ ਹਜ਼ਾਰਾਂ ਹੀ ਪਾਰਕਿੰਗ ਸਪੌਟਸ ਜਿਹੜੇ ਉਹ ਨਵੇਂ ਬਣਾਉਣੇ ਆ, ਪਰ ਦੇਖੋ ਕਦੋਂ ਇਹ ਹੋਣ ਦੇ ਵਿੱਚ ਆਊਗੀ ਗੱਲ। ਜੀ ਰਾਜ ਜੀ, ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਰਨੈਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਇਹ ਜਿਹੜੇ ਅਮਰੀਕ ਸਿੰਘ ਹੁਣੀ ਕਹਿ ਕੇ ਗੱਲ ਬਿਲਕੁਲ 16 ਨੇ ਸਹੀ ਹੈ। ਇਹਨਾਂ ਦੀ ਤਕਰੀਬਨ ਇੱਕ ਟਰੱਕ 25-30,000 ਨਾਲ ਜਨਰੇਟ ਕਰ ਰਿਹਾ ਵੀ ਡੀਅਰ। ਤੇ ਦੂਜੇ ਨੰਬਰ ਤੇ ਭਾਜੀ ਹੁਣੀ ਜੀ ਉਹ ਕਹਿ ਗਏ ਸੀਗੇ ਨਾ ਵੀ 40 ਤੇ 10 ਤੇ ਪਾਰਕਿੰਗ ਬਹੁਤ ਆ, ਤੇ 8 ਵਜੇ ਤੋਂ ਬਾਅਦ ਤੁਹਾਨੂੰ ਪਾਰਕਿੰਗ ਨਹੀਂ ਕਿਤੇ ਮਿਲਣੀ ਕਿਸੇ ਵੀ ਟਰੱਕ ਸਟਾਪ ਤੇ, ਨਾ 40 ਤੇ, ਨਾ 80 ਤੇ, ਨਾ 10 ਤੇ। ਠੀਕ ਹੈ ਜੀ। ਤੁਸੀਂ ਟਰੱਕ ਘੁਮਾਈ ਆ, 10 ਦਾ ਟਰੱਕ ਲੱਗਿਆ ਉਹਦੇ ਲੈਣ ਦੇ ਵਿੱਚ ਪਾਰਕਿੰਗ ਲਈ, ਪਰ ਦੇयर इज नो ਪਾਰਕਿੰਗ। ਜੀ 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 ਬਿਲਕੁਲ ਪ੍ਰੋਬਲਮ ਆ ਰਹੀ ਹੈ। ਠੀਕ ਹੈ ਜੀ, ਥੈਂਕ ਯੂ ਕਰਨੈਲ ਜੀ। ਸੋ ਪ੍ਰਵੀਨ ਜੀ ਦੇਖੋ, ਜਦੋਂ ਸੇਫ ਪਾਰਕਿੰਗ ਕਿਸੇ ਨੂੰ ਨਹੀਂ ਮਿਲਦੀ ਤੇ ਫਿਰ ਉਹ ਅਨਸੇਫ ਥਾਂ ਦੇ ਉੱਤੇ ਪਾਰਕ ਕਰਦਾ ਹੈ, ਚਾਹੇ ਕੋਈ ਸ਼ੋਲਡਰ ਤੇ ਪਾਰਕ ਕਰ ਰਿਹਾ ਹੈ, ਫਿਰ ਚਾਹੇ ਇਹੋ ਜਿਹੀਆਂ ਥਾਵਾਂ ਤੇ ਪਾਰਕ ਕਰ ਰਿਹਾ ਜਿਹਦੇ ਕਰਕੇ ਡੈਥ ਤੱਕ ਵੀ ਜਿਹੜੀ ਉਹ ਹੋ ਗਈ ਆ, ਐਕਸੀਡੈਂਟ ਦਾ ਖਤਰਾ ਜਿਹੜਾ ਆ ਉਹ ਵੱਧ ਰਿਹਾ ਆ। ਆਪਾਂ ਬੜੇ ਸੌਖੇ ਕਈ ਵਾਰੀ ਕਹਿ ਦਿੰਦੇ ਯਾਰ ਇਹਨੂੰ ਸਾਈਡ ਤੇ ਇੱਥੇ ਪਾਰਕ ਨਹੀਂ ਸੀ ਕਰਨੀ ਜਿਹੜੀ ਉਹ ਚਾਹੀਦੀ, ਹੋ ਸਕਦਾ ਕਿਸੇ ਨੇ ਜਾਣ ਬੁੱਝ ਕੇ ਨਾ ਕੀਤੀ ਹੋਵੇ,
ਹੋਣਗੇ ਕਈ ਲੋਕ ਜਿਹੜਾ ਜਾਣ ਬੁੱਝ ਕੇ ਵੀ ਇਦਾਂ ਕਰ ਦਿੰਦੇ ਹੋਣ ਵੀ ਯਾਰ ਮੇਰਾ ਟਾਈਮ ਬਚ ਜੂਗਾ ਤੇ ਮੈਂ ਇੱਥੇ ਲਾ ਕੇ ਇੱਥੋਂ ਨਿਕਲ ਜੂਗਾ, ਪਰ ਇਦਾਂ ਨਹੀਂ ਹੁੰਦਾ, ਜ਼ਿਆਦਾਤਰ ਇਦਾਂ ਨਹੀਂ ਹੁੰਦਾ। ਜ਼ਿਆਦਾਤਰ ਮਜਬੂਰੀ ਬਸ ਜਿਹੜਾ ਆ ਉਹ ਇਦਾਂ ਦਾ ਉਹਨਾਂ ਨੂੰ ਕਦਮ ਚੱਕਣਾ ਪੈ ਰਿਹਾ ਆ ਵੀ ਆਪਣੀ ਜਾਨ ਦੀ ਤੇ ਆਪਣੇ ਮਾਲ ਦੀ ਜਿਹੜੀ ਆ ਉਹ ਸੁਰੱਖਿਆ ਖਤਰੇ 'ਚ ਪਾ ਕੇ ਅਜਿਹੀ ਥਾਂ ਦੇ ਉੱਤੇ ਪਾਰਕ ਕਰਨਾ ਪੈ ਰਿਹਾ ਹੈਗਾ ਆ ਵੀ ਪਤਾ ਨਹੀਂ ਉੱਥੋਂ ਬਾਅਦ ਮੁੜ ਕੇ ਆਉਣਾ ਕਿ ਨਹੀਂ ਹੋਣਾ। ਇਹ ਇੱਕ ਵਾਰੀ ਨਹੀਂ, ਕਈ ਵਾਰੀ ਕਈ ਲੋਕਾਂ ਦੇ ਨਾਲ ਜਿਹੜਾ ਉਹ ਹੋ ਚੁੱਕਾ ਹੈਗਾ ਆ। ਸੋ ਆਈ ਥਿੰਕ ਇਹੋ ਜਿਹੇ ਮਾਮਲਿਆਂ ਵਿੱਚ ਤਾਂ ਸਿੱਧਾ ਸਰਕਾਰਾਂ ਦੇ ਉੱਤੇ ਲਾਸੂਟ ਕਰਨਾ ਚਾਹੀਦਾ ਵੀ ਤੁਸੀਂ ਸੇਫ ਪਾਰਕਿੰਗ ਨਹੀਂ ਬਣਾ ਰਹੇ, ਜਿਹਦੇ ਕਰਕੇ ਸਾਨੂੰ ਇੱਥੇ ਜਾਣਾ ਪਿਆ, ਸਾਡੇ ਪਰਿਵਾਰ ਦਾ ਜੀ ਜਿਹੜਾ ਉਹ ਚੱਲ ਵਸਿਆ ਆ, ਤੇ ਤੁਸੀਂ ਇਹਦੇ ਜਵਾਬ ਦਿਓ ਵੀ ਇਸ ਜਾਨ ਦਾ ਜ਼ਿੰਮੇਵਾਰ ਕੌਣ ਆ। ਜੇ ਤੁਸੀਂ ਕਹਿ ਦੋ ਵੀ ਕਿਸੇ ਸ਼ਰਾਰਤੀ ਅਨਸਰ ਨੇ ਰੋਬਰੀ ਦੇ ਆੜ ਦੇ ਵਿੱਚ ਆ ਕੇ ਕਰ ਦਿੱਤਾ, ਪਰ ਜੇ ਉਹੀ ਸੇਫ ਪਾਰਕਿੰਗ ਹੁੰਦੀ ਸ਼ਾਇਦ ਉਹਨੂੰ ਉੱਥੇ ਪਾਰਕ ਨਾ ਕਰਨਾ ਪੈਂਦਾ। ਜੇ ਉਹ ਪਾਰਕ ਨਾ ਕਰਦਾ ਤੇ ਅੱਜ ਜੀਵਤ ਹੁੰਦਾ, ਜੀਵਨ ਦੇ ਵਿੱਚ ਹੁੰਦਾ ਹੈ ਨਾ ਵੀ ਉਹ ਘਰ ਦੇ ਵਿੱਚ ਕੀ ਪਤਾ ਇਕੱਲਾ ਕਮਾਈ ਕਰਨ ਵਾਲਾ ਆ ਕਿੱਦਾਂ। ਸੋ ਇਹ ਬਹੁਤ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਆ ਰਹੀ ਆ। ਬਾਕੀ ਇਹਦੇ ਵਿੱਚ ਇਹ ਵੀ ਆ ਵੀ ਹੁਣ ਜਿਹਦੇ ਕੋਲ ਪਾਰਕਿੰਗ ਆ, ਜਿਹਦੇ ਕੋਲ ਸਪੇਸ ਆ, ਉਹਨੇ ਉਸ ਦੇ ਵਿੱਚ ਹੁਣ ਮੁਨਾਫਾ ਵੀ ਜਿਹੜਾ ਉਹ ਨਾਲ ਦੇ ਨਾਲ ਕੱਟਣਾ ਹੈ। ਕਈ ਵਾਰੀ ਕਹਿ ਦਿੰਦੇ ਯਾਰ ਹੁਣ ਤਾਂ ਕਮਾਲ ਹੀ ਹੋਈ ਪਈ ਆ, ਬਹੁਤ ਜ਼ਿਆਦਾ ਮਹਿੰਗੀ ਜਿਹੜੀ ਪਾਰਕਿੰਗ ਸਾਨੂੰ ਜੇ ਲਾਉਣੀ ਵੀ ਆ ਤੇ ਉਹ ਮਹਿੰਗੀਆਂ ਪਾਰਕਿੰਗਾਂ ਜਿਹੜੀਆਂ ਉਹ ਮਿਲਦੀਆਂ ਆ ਪਹਿਲਾਂ ਦੇ ਨਾਲੋਂ ਪਹਿਲਾਂ ਬਹੁਤ ਜ਼ਿਆਦਾ ਮੁਕਾਬਲਾ ਹੋਣੇ ਆ ਵੀ ਡਿਮਾਂਡ ਜ਼ਿਆਦਾ ਆ, ਸਪਲਾਈ ਘੱਟ ਆ, ਥਾਂ ਘੱਟ ਆ, ਲੋਕੀ ਵੱਧ ਪੈਸੇ ਦੇ ਕੇ ਵੀ ਜਿਹੜਾ ਫਿਰ ਰਾਜੀ ਆ ਵੀ ਸਾਨੂੰ ਜਿਹੜਾ ਸੁਰੱਖਿਅਤ ਥਾਂ ਜਿਹੜੀ ਉਹ ਮਿਲੇ। ਸੋ ਇੱਕ ਇਸ਼ੂ ਦੇ ਨਾਲ ਕਿੰਨੇ ਹੋਰ ਇਸ਼ੂ ਨਵੇਂ ਬਣ ਜਾਂਦੇ ਆ, ਇੱਕ ਇਸ਼ੂ ਨੂੰ ਹੱਲ ਕਰਨ ਦੇ ਨਾਲ ਕਿੰਨੇ ਜਿਹੜੇ ਇਸ਼ੂਜ਼ ਆ ਉਹ ਹੱਲ ਹੋ ਜਾਂਦੇ ਆ। ਸੋ ਇਹ ਇਹਨਾਂ ਨੂੰ ਇਸ ਹਿਸਾਬ ਦੇ ਨਾਲ ਸੋਚਣਾ ਚਾਹੀਦਾ। ਕਾਂਗਰਸਮੈਨਾਂ ਨੂੰ ਤਾਂ ਘੇਰ ਲਿਆ ਕਰੋ, ਦੱਬ ਕੇ ਘੇਰਿਆ ਕਰੋ ਵੀ ਸਾਡੇ ਜਿਹੜੇ ਸਾਥੀਆਂ ਦੀ ਜਾਨ ਦੀ ਜ਼ਿੰਮੇਵਾਰ ਤੁਸੀਂ ਆ, ਤੁਸੀਂ ਕੋਈ ਇਸ ਦੇ ਕਾਨੂੰਨ ਨਹੀਂ ਲਿਆ ਰਹੇ, ਤੁਸੀਂ ਕੁਛ ਇਸ ਦੇ ਵਿੱਚ ਕੰਮ ਨਹੀਂ ਕਰ ਰਹੇ ਹੈਗੇ। ਹਾਂਜੀ ਬਿਲਕੁਲ। ਔਰ ਰਾਜੀ ਜਿਹੜਾ ਆਪਾਂ ਹੁਣ ਤੱਕ ਜਿੰਨੀ ਕੁ ਚਰਚਾ ਕੀਤੀ ਹੈ ਜਿਹੜੀਆਂ ਉਹਦੇ ਚੋਂ ਬੇਸਿਕ ਜਿਵੇਂ ਤੁਸੀਂ ਕਿਹਾ ਕਿ ਇੱਕ ਇਸ਼ੂ ਨੂੰ ਆਪਾਂ ਚੱਕਿਆ ਤੇ ਕਿੰਨੇ ਇਸ਼ੂ ਨਿਕਲੇ, ਬਹੁਤ ਸਾਰੇ ਇਸ਼ੂਜ਼ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਆਪਾਂ ਚਰਚਾ ਕੀਤੀ ਆ। ਪਾਰਕਿੰਗ ਸਭ ਤੋਂ ਵੱਡਾ ਐਲੇ ਜਿੱਥੇ 40-45 ਹਜ਼ਾਰ ਲੋਡ ਲੈਂਦਾ ਵਾ ਡੇਲੀ ਦਾ, ਵੀਰ ਹੋਣੀ ਦੱਸ ਕੇ ਗਏ ਆ ਹਨਾ, ਉੱਥੇ ਕਿੰਨੇ ਬੁਰੇ ਹਾਲਾਤ ਆ। ਉਸ ਤੋਂ ਬਾਅਦ ਰੈਸਟ ਰੂਮਸ ਬੰਦ ਹੁੰਦੇ ਆ ਕਈ ਵਾਰੀ, ਕਿੰਨੀ ਉਹਨਾਂ ਨੂੰ ਜਦੋਜਹਿਦ ਕਰਨੀ ਪੈਂਦੀ ਹੈ, ਕਿੰਨਾ ਉਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਲੱਭਣਾ ਪੈਂਦਾ ਕਿੱਥੇ ਸਹੀ ਹੋਊਗਾ ਕਿਵੇਂ ਹੋਊਗਾ। ਔਰ ਕਿਸੇ ਸੁੰਨੀ ਥਾਂ ਤੇ ਟਰੱਕ ਕੋਈ ਬੰਦਾ ਪਾਰਕ ਨਹੀਂ ਕਰ ਸਕਦਾ। ਜੇਕਰ ਟਰੱਕ ਵਾਲਾ ਲੇਟ ਹੋ ਜਾਂਦਾ, ਲੋਡ ਚੱਕਣ ਗਿਆ, ਤਾਂ ਉਹਨੂੰ ਅਪਾਇੰਟਮੈਂਟ ਦੁਬਾਰਾ ਬਣਾਉਣੀ ਪੈਂਦੀ ਹੈ, ਕਬੀਰ ਦੱਸ ਕੇ ਗਿਆ। ਪਰ ਜੇਕਰ ਉਹ ਲਾਉਣ ਗਿਆ ਖੱਜਲ ਖੁਆਰੀ ਹੁੰਦਾ ਤਾਂ ਉਹਦੇ ਲਈ ਉੱਥੇ ਕੋਈ ਨਹੀਂ ਖੜਦਾ। ਇਸੇ ਤਰ੍ਹਾਂ ਜਿਹੜੇ ਆ ਕੰਮਕਾਰ ਠੰਡੇ ਮੰਦੇ ਹੋ ਰਹੇ ਆ, ਯੂਨਿਟੀ ਹੋ ਨਹੀਂ ਰਹੀ ਜਿਹੜੀ ਅਸਲ ਦੇ ਵਿੱਚ ਸਾਡੇ ਭਰਾ ਗੱਲ ਦੱਸ ਕੇ ਗਏ ਆ, ਚੱਕਰ ਇਹ ਵੀ ਹੈ। ਤੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਜਿਹੜਾ ਰੈਵਨਿਊ ਕੋਟ ਕਰਕੇ ਗਏ ਆ, ਜੇਕਰ ਇਹਨਾਂ ਰੈਵਨਿਊ ਇੱਕ ਟਰੱਕ ਜਨਰੇਟ ਕਰਕੇ ਦਿੰਦਾ ਵਾ ਸਰਕਾਰ ਨੂੰ, ਇਹਨਾਂ ਟੈਕਸ ਜਨਰੇਟ ਕਰਕੇ ਦਿੰਦਾ, ਤਾਂ ਫਿਰ ਉਹਨੂੰ ਫੈਸਿਲਿਟੇਟ ਕਰਨਾ ਚਾਹੀਦਾ। ਮੇਰੇ ਖਿਆਲ ਦੇ ਨਾਲ ਤੁਹਾਡੀ ਜਿਹੜੀ ਆਰਥਿਕਤਾ ਵਾ, ਤਾਂ ਜਿੰਨੀ ਇਕਨੋਮੀ ਆ, ਜੇਕਰ ਇਹਦੀ ਮੂਵਿੰਗ ਦੇ ਦੁਆਲੇ ਘੁੰਮਦੀ ਹੈ ਤਾਂ ਇਹਦੀ ਮੂਵਿੰਗ ਚੱਲਦੀ ਰਹੇ, ਇਹਨੂੰ ਚਲਾਉਣ ਵਾਲਾ ਵੀ ਕੰਫਰਟ ਰਹੇ, ਤਾਂ ਇਹਦੇ ਲਈ ਸਰਕਾਰ ਨੂੰ ਬਿਹਤਰ ਪ੍ਰਬੰਧ ਜਿਹੜੇ ਉਹ ਕਰਕੇ ਰੱਖਣੇ ਚਾਹੀਦੇ ਆ। ਜੀ ਬਿਲਕੁਲ। ਸੋ ਸਨੀ ਗਰੇਵਾਲ ਹੋਣੀ ਦੱਸ ਰਹੇ ਕਹਿੰਦੇ ਵੀ ਇੱਕ ਉਹਨਾਂ ਦੇ ਜਾਣਕਾਰ ਗਰੁੱਪ ਦਾ ਮੈਂਬਰ ਸਿੰਮੀ ਵੈਲੀ ਦੇ ਵਿੱਚ ਰਹਿੰਦਾ ਆ, ਇਹ ਗ੍ਰੇਪ ਪੁਆਇੰਟ ਅਪ ਜੋ ਉਧਰਲੇ ਪਾਸੇ ਨੂੰ ਆਉਂਦੀ ਆ, ਕਹਿੰਦਾ ਪਲਾਜ਼ਿਆਂ 'ਚ ਪਾਰਕ ਕਰਦਾ, ਪਾਰਕਿੰਗ ਮਿਲਦੀ ਆ $650 ਮਹੀਨਾ। ਹੁਣ ਦੇਖੋ ਇਹ ਵੀ ਖਰਚਾ ਵੱਧ ਗਿਆ ਨਾ, ਪਾਰਕਿੰਗ ਜਿਹੜੀ ਉਹ ਅਵੇਲੇਬਲ ਨਹੀਂ ਆ ਤੇ ਜਿੱਥੇ ਮਿਲਦੀ ਆ ਫਿਰ ਉਹ ਮਹਿੰਗੀ ਜਿਹੜੀ ਉਹ ਹੋਈ ਜਾ ਰਹੀ ਆ। ਸੋ ਡਿਮਾਂਡ ਐਂਡ ਸਪਲਾਈ ਦੀ ਗੱਲ ਆ, ਕੈਪੀਟਲਿਸਟ ਮੁਲਕ ਆ, ਇਹ ਚੀਜ਼ ਹੋਣੀ ਆ, ਇਸ ਦੇ ਉੱਤੇ ਬੰਨ ਤੁਸੀਂ ਲਾ ਨਹੀਂ ਸਕਦੇ। ਪਰ ਇਹ ਆ ਵੀ ਇਹ ਸਾਰੇ ਪਾਸੇ ਦੀ ਜਿਹੜੀ ਸਮੱਸਿਆ ਦੀ ਜੜ ਉਹ ਸੇਫ ਪਾਰਕਿੰਗ ਅਵੇਲੇਬਲ ਨਾ ਹੋਣਾ ਆ, ਉਹਦੇ ਵਿੱਚੋਂ ਫਿਰ ਕਈ ਕੁਛ ਜਿਹੜੇ ਅੱਗੇ ਨਿਕਲੀ ਜਾ ਰਿਹਾ ਆ। ਸੋ ਬਹੁਤ ਬਹੁਤ ਧੰਨਵਾਦ ਆਪਾਂ ਸਾਰੇ ਸਰੋਤਿਆਂ ਦਾ ਕਰਦੇ ਹਾਂ ਜਿਨ੍ਹਾਂ ਨੇ ਕਾਲਾਂ ਕੀਤੀਆਂ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਦਾਂ ਹੀ ਗੱਲਾਂ ਬਾਤਾਂ ਲੈ ਕੇ ਹੋਰ ਇਸ਼ੂਜ਼, ਹੋਰ ਮੁੱਦਿਆਂ ਦੇ ਉੱਤੇ ਆਪਾਂ ਵਿਚਾਰ ਚਰਚਾ ਸਾਂਝੀ ਸੱਥ ਪ੍ਰੋਗਰਾਮ 'ਚ ਕਰਦੇ ਰਿਹਾ ਕਰਾਂਗੇ। ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।